ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਡੀਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ ਟੋਨੀ ਟਰਕੀਆਣਾ ਦੇ ਨਾਲ ਤੁਸੀਂ ਇਮੀਗ੍ਰੇਸ਼ਨ ਸਲਾਹ ਸੰਬੰਧੀ ਕਾਲ ਕਰੋ 415 909 0503 ਤੇ। ਗੁਰਦੀਪ ਸਿੰਘ ਬਿਰਤੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 23 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਪੰਜਾਬ ਦੇ ਇੱਕ ਅਹਿਮ ਪੱਖ ਦੇ ਮਸਲੇ ਤੋਂ, ਲੈਂਡ ਪੂਲਿੰਗ ਨੀਤੀ। ਇਸ ਨੀਤੀ ਦੇ ਵਿੱਚ ਖਾਮੀਆਂ ਕੀ ਨੇ? ਸਰਕਾਰ ਇਸ ਬਾਬਤ ਕਿਵੇਂ ਪੁਆਇੰਟ ਦਰ ਪੁਆਇੰਟ ਬਦਲ ਰਹੀ ਹੈ, ਸੋਧਾਂ ਕਰ ਰਹੀ ਹੈ ਤੇ ਲੋਕਾਂ ਦੇ ਮਨਾਂ ਦੇ ਵਿੱਚ ਜਚਾਉਣ ਦੇ ਲਈ ਟਿੱਲ ਲਾ ਰਹੀ ਹੈ ਕਿ ਇਹ ਨੀਤੀ ਤੁਹਾਡੇ ਲਈ ਹੈ ਤੇ ਤੁਹਾਡੇ ਲਈ ਵਧੀਆ ਸਾਬਤ ਹੋਊਗੀ। ਦੂਜੇ ਪਾਸੇ ਦੀ ਚਰਚਾ ਵੀ ਬਹੁਤ ਹੈ, ਇਹਦੇ ਵਿਰੁੱਧ ਸੰਘਰਸ਼ ਵੀ ਹੋ ਰਿਹਾ। ਸੰਘਰਸ਼ ਦੇ ਵਿੱਚੋਂ ਹੀ ਗੱਲ ਕਰੀਏ ਤਾਂ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਜਿਹੜੀਆਂ ਬਹੁਤ ਵੱਡਾ ਸੰਘਰਸ਼ ਲੜ ਕੇ ਹਟੀਆਂ ਨੇ, ਉਸ ਤੋਂ ਬਾਅਦ ਕੀਤੇ ਗਏ ਸੰਘਰਸ਼ਾਂ ਨੂੰ ਕਿ ਬਹੁਤਾ ਬੂਰ ਨਹੀਂ ਪਿਆ, ਸਫਲਤਾ ਉਨੀ ਨਹੀਂ ਮਿਲੀ ਜਿੰਨੀ ਕਿ ਤਵੱਕੂ ਕੀਤੀ ਜਾ ਰਹੀ ਸੀ। ਪਰ ਲੈਂਡ ਪੂਲਿੰਗ ਨੀਤੀ ਕਹਿੰਦੇ ਅਜਿਹੀ ਨੀਤੀ ਹੈ ਜਿਹੜੀ ਜਥੇਬੰਦੀਆਂ ਦੀ ਏਕਤਾ ਕਰਵਾਊਗੀ। ਪ੍ਰਵੀਨ ਜੀ, ਜਦੋਂ ਕੋਈ ਵੀ ਸਰਕਾਰੀ ਨੀਤੀ ਜੀ ਲੋਕ ਵਿਆਹਾਂ 'ਚ, ਭੋਗਾਂ ਤੇ, ਸੱਥਾਂ 'ਚ, ਬੱਸਾਂ 'ਚ, ਕਚਹਿਰੀਆਂ 'ਚ, ਕਿਤੇ ਵੀ ਜਿੱਥੇ ਚਾਰ ਬੰਦੇ ਇਕੱਠੇ ਹੋਣ ਉੱਥੇ ਖੜ ਕੇ ਭੰਡਣ ਜਾਣ, ਇਹਦਾ ਮਤਲਬ ਲੋਕਾਂ ਨੂੰ ਖਾਨੇ ਪੈ ਗਈ ਗੱਲ ਕਿ ਸਾਡੇ ਵਿਰੋਧੀ ਨੀਤੀ ਹੈ। ਜੀ ਸਹੀ ਹੈ। ਅੱਜ ਇਹ ਸਥਿਤੀ ਹੈ, ਹਰ ਥਾਂ ਲੈਂਡ ਪੂਲਿੰਗ ਦੀ ਚਰਚਾ ਹੁੰਦੀ ਹੈ, ਚਾਹੇ ਸਰਕਾਰੀ ਦਫ਼ਤਰ ਬਾਬੂ ਬੈਠੇ ਹੋਣ, ਚਾਹੇ ਖਾਤੇ ਪੈਸੇ ਜਮ੍ਹਾਂ ਕਰਾਉਣ ਆਵੇ, ਕਢਾਉਣ ਆਵੇ ਜੀ, ਚਾਹੇ ਕੋਈ ਆਪਣੇ ਖੇਤਾਂ 'ਚ ਕੰਮ ਕਰ ਰਿਹਾ ਹੋਵੇ, ਚਾਹੇ ਕਿਤੇ ਦੁਕਾਨ ਤੇ ਖਰੀਦਣ ਜਾਵੇ, ਜਿੱਥੇ ਦੋ ਜਾਣ ਪਛਾਣ ਵਾਲੇ ਬੰਦੇ ਮਿਲੇ ਜਾਂ ਜਿਹੜੇ ਪੰਜਾਬ ਦੇ ਉੱਤੇ ਕਿਸੇ ਦੇ ਨੁਕਤੇ ਤੇ ਗੱਲ ਤੁਰੇ ਤਾਂ ਲੈਂਡ ਪੂਲਿੰਗ ਉਹਦੇ ਵਿੱਚ ਆ ਗਈ ਜੀ। ਇਹਦਾ ਮਤਲਬ ਇਹ ਲੋਕ ਮੁੱਦਾ ਬਣ ਗਈ ਆ। ਪੰਜਾਬ ਅਗਲੀ ਲੜਾਈ ਲੈਂਡ ਪੂਲਿੰਗ ਦੀ ਤਿਆਰ ਹੋ ਗਈ ਜੀ। ਪਰ ਸਰਕਾਰੀ ਧਿਰ ਪੂਰੀ ਤਰ੍ਹਾਂ ਵਜਿੱਦ ਹੈ ਕਿ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਲੋਕ ਹਿੱਤੀ ਵੀ ਸਾਬਤ ਕਰ ਦਈਏ। ਕਿਸਾਨ ਅਤੇ ਖੇਤੀ ਕਾਨੂੰਨ ਲਈ ਢਿੱਲ ਦਾ ਜ਼ੋਰ ਲੱਗਿਆ ਸੀ ਬੀਜੇਪੀ ਤੇ ਉਹਨਾਂ ਦੇ ਸਮਰਥਕ ਧਿਰਾਂ ਦਾ ਵੀ ਆਪਾਂ ਇਹ ਸਾਬਤ ਕਰਨਾ ਕਿ ਤਾਂ ਬਹੁਤ ਫਾਇਦੇਮੰਦ ਹੈ। ਬਾਦਲ ਦਲ ਵੀ ਕਿਤੇ ਗੁਣਗਾਨ ਕਰਦਾ ਸੀ, ਚਿੱਠੀਆਂ ਦਿਖਾਉਂਦਾ ਸੀ ਤੋਮਰ ਦੀਆਂ। ਬਿਲਕੁਲ ਹੁਣ ਉਸੇ ਫਾਰਮੂਲੇ ਤੇ ਆਮ ਆਦਮੀ ਪਾਰਟੀ ਚੱਲ ਰਹੀ ਆ। ਮਨੀਸ਼ ਸਿਸੋਦੀਆ ਦੇ ਰਹੇ ਨੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਕਿ ਤੁਸੀਂ ਜਾ ਕੇ ਵੀ ਪਿੰਡ ਪਿੰਡ ਗਲੀ ਗਲੀ ਇਹਦੇ ਹੱਕ 'ਚ ਪ੍ਰਚਾਰ ਕਰੋ ਜੀ। ਬਿਲਕੁਲ। ਤੇ ਕਹਿੰਦੇ ਬਹੁਤ ਗਿਣਤੀ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਕਹਿ ਤਾ ਕਿ ਜੀ ਸਾਤੋਂ ਨਹੀਂ ਕੱਪੜੇ ਫੜਾ ਹੋਣੇ, ਤੁਸੀਂ ਆਪਣੇ ਅਫਸਰਾਂ ਨੂੰ ਭੇਜ ਦਿਓ, ਵਧੀਆ ਸਮਝਾ ਲੈਣਗੇ। ਇੱਥੇ ਤੱਕ ਸਥਿਤੀ ਹੈ। ਮਤਲਬ ਅਗਲਿਆਂ ਨੇ ਦੇਖਿਆ ਹੋਇਆ ਕਿ ਹਾਂ ਜਦੋਂ ਲੋਕ ਲਹਿਰ ਬਣ ਗਈ ਫਿਰ ਹੁੰਦਾ ਕੀ ਹੈ ਜੀ। ਇਸੇ ਤਰ੍ਹਾਂ ਕਹਿੰਦੇ ਜੀ ਸਤਿੰਦਰ ਜੈਨ ਜੀ ਫਿਰ ਵਲੰਟੀਅਰ ਨੂੰ ਟ੍ਰੇਨਿੰਗ ਦੇ ਰਹੇ ਨੇ ਕਿ ਵੀ ਤੁਸੀਂ ਵੀ ਜਾ ਕੇ ਥੱਲੇ ਸਮਝਾਓ, ਤੇ ਉਹ ਵੀ ਕਹਿੰਦੇ ਪੈਰ ਖਿੱਚ ਰਹੇ ਨੇ, ਮਲ ਰਹੇ ਨੇ ਕਿ ਨਾ ਜੀ ਔਖਾ ਹੋ ਜਾਊਗਾ ਕੰਮ। ਇਹਦਾ ਮਤਲਬ ਜੇ ਉਹ ਕਹਿਣਾ ਚਾਹੁੰਦੇ, ਪਤਾ ਉਹਨਾਂ ਨੂੰ ਵੀ ਲੱਗ ਗਿਆ ਕਿ ਹਾਂ ਇਹ ਗੱਲ ਠੀਕ ਨਹੀਂ ਜਾ ਰਹੀ। ਪੰਜਾਬ ਸਰਕਾਰ ਹਰ ਹਿੱਲੇ ਜ਼ਮੀਨਾਂ ਹਥਿਆਉਣਾ ਚਾਹੁੰਦੀ। ਆਪਾਂ ਕੈਬਨਿਟ ਦੇ ਹਵਾਲੇ ਨਾਲ ਵੀ ਗੱਲ ਕਰ ਚੁੱਕੇ ਹਾਂ ਤੇ ਉਸੇ ਗੱਲ 'ਚੋਂ ਇਹ ਵੀ ਗੱਲ ਨਿਕਲੀ ਹੈ ਕਿ ਪੁਲਿਸ ਨੂੰ ਵੀ ਕੁਝ ਹਦਾਇਤਾਂ ਹੋ ਰਹੀਆਂ ਕਿ ਤਿਆਰੀ ਕਰ ਲਓ ਕਿ ਆਪਾਂ ਜੇ ਇਕੱਠਾ ਕਬਜ਼ਾ ਲੈਣ ਤੁਰੇ ਫਿਰ ਤਾਂ ਮਸਲਾ ਹੋਰ ਹੋ ਜਾਊਗਾ। ਚਿੱਠੀਆਂ ਕੱਢੋ, ਪਹਿਲਾਂ ਜਿਹੜੇ ਨੰਬਰਾਂ ਦੇ ਇਸ਼ਤਿਹਾਰ ਜਾਰੀ ਹੋਏ ਨੇ, ਨੋਟੀਫਿਕੇਸ਼ਨ ਹੋਏ ਨੇ, ਚਿੱਠੀਆਂ ਕੱਢ ਕੇ ਆਪਾਂ ਕਬਜ਼ੇ ਲੈਣ ਦੇ ਲਈ ਫਿਰ ਏਰੀਆ ਵਾਈਜ਼ ਪੁਲਿਸ ਤੈਨਾਤ ਕਰ ਦਿਓ ਕਿ ਪਹਿਲਾਂ ਅੱਜ ਇੰਨੇ ਏਰੀਏ ਦੇ ਆਹ ਏਰੀਆ ਲੈ ਲਓ, ਫਿਰ ਅਗਲਾ ਏਰੀਆ ਲੈ ਲਓ, ਤਾਂ ਕਿ ਐਂ ਕਬਜ਼ੇ ਲੈਂਦੇ ਜਾਈਏ, ਬਾਅਦ ਚੋਂ ਦੇਖਾਂਗੇ। ਮਤਲਬ ਉਹ ਇੰਨੇ ਸਮਝਣ ਲੱਗ ਪਏ ਪੰਜਾਬ ਵਾਲਿਆਂ ਨੂੰ ਕਿ ਉਹ ਸੁੱਤੇ ਰਹਿਣਗੇ, ਅਸੀਂ ਅੱਧੀ ਰਾਤ ਨੂੰ ਜਾ ਕੇ ਜ਼ਮੀਨਾਂ ਤੇ ਕਬਜ਼ੇ ਲੈ ਲਾਂਗੇ। ਮਤਲਬ ਇਹ ਮਾਮਲਾ ਬਹੁਤ ਵੱਡਾ ਹੋ ਗਿਆ ਤੇ ਕਿਸਾਨ ਜਥੇਬੰਦੀਆਂ ਨੂੰ ਸਮਝ ਆ ਗਈ ਹੈ ਕਿ ਇਹ ਸਾਡੇ ਨਾਲ ਦਿੱਲੀ ਵਾਲੀ ਹੋਣੀ ਆ। ਜਥੇਬੰਦੀਆਂ ਲਗਾਤਾਰ ਪੰਜਾਬ ਭਰ ਦੇ ਵਿੱਚ 3 ਖੇਤੀ ਕਾਨੂੰਨ ਨੂੰ ਲੈ ਕੇ ਉਸ ਦੇ ਜੋ ਉਹਦੀਆਂ ਤਜਵੀਜ਼ਾਂ ਸੀਗੀਆਂ ਉਹਨੂੰ ਲੈ ਕੇ ਲੋਕਾਂ 'ਚ ਇੱਕ ਲਹਿਰ ਖੜੀ ਕਰਦੀਆਂ ਰਹੀਆਂ ਔਰ ਦਿੱਲੀ ਚਲੋ ਦਾ ਨਾਅਰਾ ਦਿੱਤਾ।
ਲੋਕਾਂ ਦੀ ਗੱਲ ਉਹ ਮਨ ਨੂੰ ਲੱਗ ਗਈ ਕਿ ਸਾਡੀਆਂ ਜ਼ਮੀਨਾਂ ਖੋਹਣ ਵਾਲੇ ਬਣਨੇ, ਅਸੀਂ ਦਿੱਲੀ ਜਾਣਾ। ਪਰ ਜਥੇਬੰਦੀ ਤੇ ਖਨੌਰੀ ਬਾਰਡਰ ਟੱਪਣਾ ਹੀ ਨਹੀਂ ਚਾਹੁੰਦੀਆਂ ਸੀ। ਜੀ ਜੀ, ਸਹੀ ਹੈ। ਕਹਿੰਦੇ ਆਗੂ ਕਹਿੰਦੇ ਸੀ ਜਿੱਥੇ ਰੋਕਣਗੇ ਉੱਥੇ ਬਹਿ ਜਾਣਾ। ਉਹ ਕਹਿੰਦੇ ਨਾ, ਅਸੀਂ ਘਰੋਂ ਦਿੱਲੀ ਜਾਣ ਲਈ ਆ, ਅਸੀਂ ਬਹਿਣ ਲਈ ਨਹੀਂ ਆ, ਤੁਸੀਂ ਬੈਠੋ। ਸਹੀ ਗੱਲ। ਜਦੋਂ ਟਰੈਲੀਆਂ ਕੁਰੂਕਸ਼ੇਤਰ ਟੱਪ ਗਈਆਂ, ਜਦੋਂ ਟਰੈਲੀਆਂ ਗਾਂ ਪਾਣੀਪਤ ਤੱਕ ਨੂੰ ਪਹੁੰਚਣ ਵਾਲੇ ਹੋਈਆਂ, ਫਿਰ ਇਹ ਆਪਣੀਆਂ ਜੀਪਾਂ ਕਾਰਾਂ ਲੈ ਕੇ ਭੱਜੇ, ਬਾਕੀ ਕੇ ਰਲੇ। ਇਹ ਸਭ ਨੂੰ ਪਤਾ। ਸਹੀ ਹੈ। ਫਿਰ ਉੱਥੇ ਜੇ ਬੈਠੇ ਵੀਰੇ 385 ਦਿਨ ਤਾਂ ਲੋਕਾਂ ਦੇ ਦਮ ਕਰਕੇ ਬੈਠੇ ਰਹੇ। ਇਹ ਤਾਂ ਕਦੇ ਸਮਝੌਤੇ ਤੋੜ ਪੜਾੜ ਕੇ ਭੱਜੇ ਆਉਂਦੇ। ਤਾਂ ਠੀਕ ਹੈ, ਕੁਝ ਆਗੂਆਂ ਨੇ ਉੱਥੇ ਬਾ ਕਮਾਲ ਕੰਮ ਕੀਤਾ, ਕੁਝ ਆਗੂਆਂ ਦੇ ਸਵਾਲ ਵੀ ਖੜੇ ਨੇ, ਉੱਥੋਂ ਲੜ ਕੇ ਵੀ ਆਏ, ਅੱਡ ਹੋ ਕੇ ਵੀ ਆਏ। ਪਰ ਜਥੇਬੰਦੀਆਂ ਮਗਰ ਖੜੇ ਕੈਡਰ ਦੀ ਔਰ ਉਹਨਾਂ ਦੇ ਨਾਲ ਖੜੇ ਪੰਜਾਬ ਦੇ ਸਮੁੱਚੇ ਭਾਈਚਾਰੇ ਦੀ ਉਹ ਜਿੱਤ ਸੀ। ਸਹੀ ਹੈ, ਬਿਲਕੁਲ। ਸੋ ਉਹ ਨੁਕਤਾ ਹੁਣ ਜਥੇਬੰਦੀਆਂ ਦੇ ਆਗੂਆਂ ਨੂੰ ਸਮਝ ਹੈ। ਉਹਨਾਂ ਨੇ ਨਬਜ ਪਛਾਣ ਲਈ ਹੈ ਕਿ ਹਾਂ ਵੀ ਇਹ ਲੈਂਡ ਪੂਲਿੰਗ ਦਾ ਮੁੱਦਾ, 3 ਖੇਤੀ ਕਾਨੂੰਨ ਮੰਗ ਪੰਜਾਬ ਦਾ ਮੁੱਦਾ ਬਣਦਾ ਜਾ ਰਿਹਾ। ਕਿਉਂਕਿ ਮੈਂ ਪਹਿਲੇ ਦਿਨ ਤੋਂ ਗੱਲ ਕਰਦਾ ਆ ਰਿਹਾ ਕਿ ਇਹਦੇ ਨਾਲ ਖੇਤ ਮਜ਼ਦੂਰ ਵੀ ਉਜੜਨਾ ਤੇ ਪਿੰਡ ਦੀ ਅਰਥਚਾਰੇ ਨੂੰ ਜਿਹੜਾ ਖੇਤੀ ਕਮਾਉਂਦਾ ਕੋਲ ਜ਼ਮੀਨਾਂ ਨਹੀਂ ਹੈਗੀਆਂ, ਉਹਨਾਂ ਨੇ ਵੀ ਉਜੜਨਾ। ਅਗਲੇ ਕਹਿੰਦੇ ਕਿ ਕਿਸਾਨਾਂ ਨੂੰ ਤਾਂ 150 ਗਜ ਦਾ 200 ਗਜ ਦਾ ਮਿਲ ਜੂ, ਅੱਜ ਨਹੀਂ 10 ਸਾਲ ਨੂੰ ਮਿਲ ਜੂ, 13 ਸਾਲ ਨੂੰ ਮਿਲ ਜੂ। ਕੁਛ ਤਾਂ ਮਿਲਣ ਦੀ ਆਸ ਤਾਂ ਝਾਕਦਾ ਹੈ। ਜਿਹੜੇ ਉਹਨਾਂ ਨੂੰ ਕੀ ਮਿਲਣਾ ਜਦ ਪਿੰਡ ਉਜੜਿਆ? ਜਿਹੜਾ ਦੁਕਾਨਦਾਰ ਉਜੜਨਾ, ਉਹਨੂੰ ਕੀ ਮਿਲਣਾ ਜਦੋਂ ਪਿੰਡ ਉਜੜਿਆ? ਉਹਦੇ ਉਜਾੜੇ ਦਾ ਕੀ ਹੈ? ਮੁੜ ਵਸੇਵੇ ਦਾ ਕੀ ਹਿੱਲ ਹੈ? ਵੈਸੇ ਤਾਂ ਕਿਸਾਨ ਨਾਲ ਵੀ ਬਹੁਤ ਵੱਡਾ ਧੋਖਾ। ਉਹ ਤਾਂ ਮਤਲਬ ਜ਼ਮੀਨਾਂ ਲੈ ਕੇ ਉਹਨਾਂ ਨੂੰ ਕਹਿੰਦੇ ਜੀ ਦੇਵਾਂਗੇ 30,000 ਨਹੀਂ ਜੀ, ਹੁਣ 50,000 ਨਹੀਂ ਜੀ, ਲੱਖ ਵੀ ਦੇ ਦਾਂਗੇ। ਪਰ ਜਦੋਂ ਡਿਵੈਲਪਮੈਂਟ ਹੈ ਤਾਂ ਉਹਦੇ ਜੀ 1 ਕਰੋੜ ਲਵਾਂਗੇ 1 ਕਿੱਲੇ ਪਿੱਛੇ। ਮਤਲਬ ਤੁਸੀਂ ਮੁੱਲ ਵੀ ਉਹ ਤੋਂ ਹੀ ਲੈ ਲੈਣਾ, ਉਹਦੀ ਜ਼ਮੀਨ ਲੈ ਕੇ। ਉਹਦੀ ਜ਼ਮੀਨ ਵੀ ਲੈ ਲੈਣੀ, ਡਿਵੈਲਪਮੈਂਟ ਦੇ ਨਾਂ ਤੇ ਉਹ ਤੋਂ ਪੈਸੇ ਵੀ ਲੈ ਲੈਣੇ। 1 ਕਰੋੜ ਕਿੱਥੋਂ ਲਿਆਊਗਾ? ਤੋ ਇਸ ਲਈ ਇਹ ਸਾਰੇ ਪੰਜਾਬ ਨੂੰ ਸਮਝ ਆ ਰਹੀ ਹੈ ਤੇ ਇਹਦੇ ਉੱਤੇ ਫਿਰ ਜਥੇਬੰਦੀਆਂ ਦੀ ਸਮਝ ਵੀ ਬਣ ਰਹੀ ਹੈ। ਉਹ ਮੈਂ ਦੇਖ ਰਿਹਾ ਸੀਗਾ ਕਿ ਜਿਨ੍ਹਾਂ ਨੇ ਇੱਥੇ ਸ਼ੰਭੂ ਮੋਰਚਾ ਲਾਇਆ ਸੀ, ਮਜ਼ਦੂਰ ਜਥੇਬੰਦੀ, ਦੁਆਬੇ ਵਾਲੀਆਂ ਜਥੇਬੰਦੀਆਂ, ਉਹ ਸਾਰੀਆਂ ਜਿਨ੍ਹਾਂ ਨੇ ਸ਼ੰਭੂ ਲਾਇਆ ਵਾ ਸੀਗਾ, ਹੈ ਨਾ, ਤੇ ਉਹ ਸਾਰੀਆਂ ਜਥੇਬੰਦੀਆਂ ਨੇ ਚਿੱਠੀ ਭੇਜੀ ਐ SKM ਨੂੰ ਕਿ ਆਪਾਂ ਇੱਕ ਸਾਂਝੀ ਮੀਟਿੰਗ ਕਰੀਏ ਤੇ ਅਸੀਂ ਤੁਹਾਡੇ 30 ਤਰੀਕ ਵਾਲੇ ਧਰਨੇ 'ਚ ਵੀ ਬਿਨਾਂ ਸ਼ਰਤ ਸ਼ਾਮਲ ਹੋਵਾਂਗੇ। ਠੀਕ ਹੈ। ਇਸ ਲਈ ਇਹ ਗੱਲ ਏਕੇ ਵੱਲ ਨੂੰ ਤੁਰ ਪਈ। ਅੱਜ ਨਹੀਂ ਤਾਂ ਕੱਲ ਨੂੰ ਬਾਕੀ ਜਿੰਨੀਆਂ ਕੋਈ ਕਹਿੰਦਾ ਜੀ ਅਸੀਂ ਰਾਜਨੀਤਿਕ ਆ, ਕੋਈ ਕਹਿੰਦਾ ਗੈਰ ਰਾਜਨੀਤਿਕ ਆ। ਮੇਰਾ ਜਦੋਂ ਸਾਂਝਾ ਥੜਾ ਬਣ ਜਾਂਦਾ ਨਾ, ਫਿਰ ਸਰਕਾਰਾਂ ਲਈ ਹੋਰ ਵੱਡੀ ਮੁਸ਼ਕਲ ਹੋ ਜਾਂਦੀ ਹੈ। ਸੋ ਬਿਲਕੁਲ ਜੀ, ਲੈਂਡ ਪੂਲਿੰਗ ਦਾ ਮੁੱਦਾ ਵੀ ਬਣੂਗਾ ਤੇ ਸਰਕਾਰ ਨੂੰ ਇਹ ਵਾਪਸ ਵੀ ਲੈਣਾ ਪਊਗਾ, ਜਿਸ ਤਰ੍ਹਾਂ ਦੀ ਪੰਜਾਬ 'ਚ ਆਵਾਜ਼ ਉੱਠਣ ਲੱਗੀ। ਹਾਂਜੀ, ਬਿਲਕੁਲ। ਜਦੋਂ ਤੁਸੀਂ ਕਿਸਾਨ ਆਗੂਆਂ ਦਾ ਜ਼ਿਕਰ ਕਰ ਰਹੇ ਸੀ ਸ਼ਰਮਾ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਵੀ ਬਹੁਤੇ ਕਿਸਾਨ ਆਗੂ ਜਿਹੜੇ ਸੀਗੇ ਉਹ ਟੇਬਲ ਟਾਕ ਦੀਆਂ ਤਿਆਰੀਆਂ ਵੀ ਕਰਦੇ ਸੀਗੇ। ਉਹ ਬਕਾਇਦਾ ਜੋੜ ਘਟਾਓ ਵੀ ਕਰਦੇ ਸੀਗੇ, ਸਾਰਾ ਕੁਝ ਕਰਦੇ ਸੀ ਤੇ ਬਹੁਤੇ ਬੰਦ ਦਰਵਾਜ਼ੇ ਦੇ ਵਿੱਚ ਮੀਟਿੰਗਾਂ ਵੀ ਕਰਦੇ ਦੇਖਿਆ। ਆਪਾਂ ਨੂੰ ਪਤਾ ਬਹੁਤ ਕੁਝ ਵਾਪਰਿਆ, ਪਰ ਚਲੋ ਜੋ ਵੀ ਹੋਇਆ, ਏਕੇ ਨੇ ਅਖੀਰ ਜਿੱਤ ਹਾਸਲ ਕੀਤੀ। ਸੋ ਇਸੇ ਤਰ੍ਹਾਂ ਦੇ ਏਕੇ ਦੀ ਦੁਬਾਰਾ ਹੁਣ ਫਿਰ ਲੋੜ ਆ। ਬਹੁਤ ਵਾਰੀ ਆਪਾਂ ਦੇਖਦੇ ਹਾਂ ਜਥੇਬੰਦੀਆਂ ਦੇ ਆਗੂ ਛੋਟੀਆਂ-ਛੋਟੀਆਂ ਗੱਲਾਂ ਤੇ ਝਗੜ ਪੈਂਦੇ ਆ, ਪਰ ਜਦੋਂ ਲੋਕਾਂ ਦੀ ਗੱਲ ਆਉਂਦੀ ਹੈ, ਜਦੋਂ ਲੋਕਾਂ ਦੇ ਅਸਾਸਿਆਂ ਦੀ ਗੱਲ ਆਉਂਦੀ ਹੈ, ਤਾਂ ਉਦੋਂ ਜਿਹੜੇ ਗਿਲੇ ਸ਼ਿਕਵੇ ਨਿੱਜੀ ਨੇ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਪਾਸੇ। ਜੇਕਰ ਕੋਈ ਵਧੀਆ ਅਗਵਾਈ ਕਰ ਰਿਹਾ, ਕੋਈ ਵੀ ਹੋ ਸਕਦਾ, ਆਪਾਂ ਇਹ ਨਹੀਂ ਕਹਿੰਦੇ ਫਲਾਂ ਬੰਦੇ ਚੰਗੇ ਨੇ, ਕੋਈ ਵੀ ਵਧੀਆ ਅਗਵਾਈ ਕਰ ਰਿਹਾ, ਠੋਸ ਗੱਲ ਕਰ ਰਿਹਾ, ਤਾਂ ਉਹਦੇ ਨਾਲ ਖੜਨਾ ਕੋਈ ਗੁਨਾਹ ਨਹੀਂ ਹੁੰਦਾ। ਅਗਲੀ ਗੱਲ ਕਰੀਏ ਸਿਆਸੀ ਤੌਰ ਤੇ, ਸੁਖਪਾਲ ਖਹਿਰਾ ਇੱਕ ਅਜਿਹੇ ਲੀਡਰ ਨੇ ਜਦੋਂ ਤੋਂ ਬਾਦਲਾਂ ਦੇ ਵਿਰੁੱਧ ਉਹ ਬੋਲਦੇ ਹੁੰਦੇ ਸੀ, ਉਦੋਂ ਵੀ ਕਾਂਗਰਸ ਨੇ ਕੋਈ ਉਹਨਾਂ ਦਾ ਸਾਥ ਨਹੀਂ ਦਿੱਤਾ ਤੇ ਉਹ ਬਕਾਇਦਾ ਇਸ ਗੱਲ ਦਾ ਲਾਂਭਾ ਦਿੰਦੇ ਵਿਧਾਨ ਸਭਾ ਦੇ ਵਿੱਚ ਵੀ ਨਜ਼ਰ ਆਏ ਵੀ ਮੇਰੇ ਤੇ ਕੇਸ ਪਿਆ ਤੇ ਮੇਰੇ ਨਾਲ ਖੜਦੇ ਜਿਹੜੇ ਬੰਦੇ ਸੀ MLA, ਉਹ ਮੇਰੇ ਨਾਲ ਖੜਨ ਦੀ ਬਜਾਏ ਮੇਰੇ ਤੇ ਹੱਸ ਰਹੇ ਸੀਗੇ। ਉਸੇ ਤਰ੍ਹਾਂ ਦੀ ਗੱਲਬਾਤ ਉਹਨਾਂ ਦੇ ਨਾਲ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਉਹ ਲੀਡਰ ਆਫ ਆਪੋਜੀਸ਼ਨ ਸੀਗੇ ਉਦੋਂ ਸੀ, ਸਾਰੇ ਉਦੋਂ ਵੀ ਨਹੀਂ ਚੱਲੇ। ਹੁਣ ਫਿਰ ਉਹ ਭਗਵੰਤ ਮਾਨ ਦੇ ਮੁੱਦੇ ਤੇ ਕਾਫੀ ਵਾਰੀ ਖੁਲਾਸੇ ਕਰਦੇ ਜਾਂ ਕੋਈ ਗੱਲਬਾਤ ਕਰਦੇ ਜਾਂ ਕੋਈ ਹੋਰ ਕਿਸੇ ਤਰ੍ਹਾਂ ਦਾ ਸਕੈਮ ਚੁੱਕਦੇ ਨਜ਼ਰ ਆਉਂਦੇ ਆ। ਪਰ ਇਸ ਵਾਰ ਵੀ ਨਾ ਕਹਿੰਦੇ ਉਹਨਾਂ ਨੇ ਜਿਹੜੇ ਖੁਲਾਸੇ ਕੀਤੇ ਨੇ, ਨਾ ਸੱਤਾਧਾਰੀ ਬੋਲੇ ਨੇ ਤੇ ਨਾ ਹੀ ਵਿਰੋਧੀ ਧਿਰਾਂ ਬੋਲੀਆਂ ਨੇ। ਪ੍ਰਵੀਨ ਜੀ, ਸੁਖਪਾਲ ਖਹਿਰਾ ਜਦੋਂ ਮੀਡੀਆ ਦੇ ਰੂਬਰੂ ਹੁੰਦਾ, ਚਾਹੇ ਕਿਸੇ ਪਲੇਟਫਾਰਮ ਵਾਲੇ ਪਾਸਿਓਂ ਹੋਵੇ, ਉਹ ਤੱਥ ਅੰਕੜੇ ਦਾ ਲੈ ਕੇ ਉਹ ਦਸਤਾਵੇਜ਼ ਹੁੰਦੇ ਨੇ, ਹਵਾਲੇ ਹੁੰਦੇ ਨੇ, ਤਰੀਕ ਹੁੰਦੀ ਹੈ, ਕਾਗਜ਼ ਪੱਤਰ ਹੁੰਦੇ ਨੇ, ਉਹਨਾਂ ਦੇ ਬਿਹਾਫ ਤੇ ਆ ਕੇ ਉਹ ਮੀਡੀਆ ਦੇ ਰੂਬਰੂ ਹੋ ਕੇ ਕਿਸੇ ਵੀ ਧਿਰ ਨੂੰ ਕਟਹਿਰੇ 'ਚ ਖੜਾ ਕਰਦਾ। ਇਸ ਵਾਰ ਵੀ ਉਹ ਉਸੇ ਕੜੀ ਦੇ ਵਿੱਚ ਨਜ਼ਰ ਆਇਆ ਔਰ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਉਹਦੇ ਨਾਲ ਜਿਹੜੀ ਧਿਰ ਵੱਲੋਂ ਬੋਲ ਰਿਹਾ ਹੁੰਦਾ ਉਹ ਧਿਰ ਦੇ ਨਾਲ ਨਹੀਂ। ਸਹੀ ਗੱਲ। ਇਸ ਵਾਰ ਵੀ ਉਹ ਪਿੱਛੇ ਬੋਰਡ ਜਿਹਾ ਤਾਂ ਲਾਇਆ ਵਾ ਸੀ, ਉਹ ਕਾਂਗਰਸ ਦੇ ਚੋਣ ਨਿਸ਼ਾਨ ਵਾਲੇ ਹੱਥ ਜਿਹੇ ਵਾਲਾ, ਉੱਥੇ ਬੈਠ ਕੇ ਪ੍ਰੈਸ ਕਾਨਫਰੰਸ ਕਰ ਰਹੇ ਸੀ। ਨਾਲ ਉਹਨਾਂ ਦੇ ਐਕਸਪਰਟ ਜਾਂ ਹੋਰ ਟੀਮ ਦੇ ਮੈਂਬਰ ਤਾਂ ਸੀ, ਪਰ ਕਾਂਗਰਸ ਉਹਦਾ ਕੋਈ ਨਾਲ ਉੱਥੇ ਚਲੋ ਨਾਲ ਨਹੀਂ ਬੈਠਣਾ, ਉਹ ਵੀ ਕੋਈ ਉਹਦੀ ਪੈਰਵੀ ਕਰਦਾ ਵੀ ਕਦੇ ਨਜ਼ਰ ਨਹੀਂ ਆਉਂਦਾ। ਸਹੀ ਹੈ। ਉਹਦੇ ਵੀ ਕੋਈ ਕਾਰਨ ਨੇ।
ਹੁਣ ਜਿਸ ਤਰ੍ਹਾਂ ਇਸ ਵਾਰ ਦੀ ਪ੍ਰੈਸ ਕਾਨਫਰੰਸ ਲਈਏ ਕਿ ਇਸ ਵਾਰ ਉਹਨਾਂ ਨੇ ਘਟਾਲਿਆਂ ਤੋਂ ਪਰਦਾ ਚੱਕਣ ਦੀ ਕੋਸ਼ਿਸ਼ ਕੀਤੀ ਹੈ ਜੀ, ਕਿ ਵੱਡਾ ਘਟਾਲਾ ਹੋਇਆ। ਉਹ ਇਸ ਨੂੰ ਖਜ਼ਾਨੇ 'ਚ ਵੀ ਹੇਰਾਫੇਰੀ ਦੱਸਦੇ ਨੇ, ਉਹ ਇਹਨੂੰ ਭ੍ਰਿਸ਼ਟਾਚਾਰੀ ਵੀ ਦੱਸਦੇ ਨੇ, ਉਹ ਇਸ ਦੇ ਰਿਸ਼ਵਤਖੋਰੀ ਦਾ ਮਾਮਲਾ ਵੀ ਉਹ ਦੱਸਦੇ ਨੇ ਜੀ। ਤੇ ਇਹ ਸਾਰਾ ਮਾਮਲੇ ਜਦੋਂ ਉਜਾਗਰ ਕਰਦੇ ਨੇ ਤਾਂ ਵੀ ਫਿਰ ਨਾਲ ਉਹਨਾਂ ਦੀ ਧਿਰ ਕਿਵੇਂ ਖੜ ਜਾਵੇ, ਉਹ ਤਾਂ ਆਪ ਭ੍ਰਿਸ਼ਟਾਚਾਰੀ ਦੇ ਕਈ ਮਾਮਲਿਆਂ 'ਚ ਉਲਝੇ ਨੇ। ਜਦੋਂ ਸਿਆਸਤ ਹੀ ਭ੍ਰਿਸ਼ਟ ਹੈ, ਫਿਰ ਪਾਰਟੀਆਂ ਦਾ ਏਜੰਡਾ ਕਿੱਥੇ ਰਹਿ ਗਿਆ ਕਿ ਕਿਹੜੀ ਪਾਰਟੀ ਹੈ ਕਿਹੜੀ ਨਹੀਂ, ਤਾਂ ਸਾਰਾ ਹੀ ਆਵਾ ਉੱਤੇ ਹੈ। ਤੇ ਫਿਰ ਉਹੇ ਜੇ ਨਾਲ ਖੜ ਕੇ ਕਿਵੇਂ, ਮਤਲਬ ਜੇ ਅਗਲੇ ਇੱਧਰੋਂ ਆ ਕੇ ਕੱਲ ਨੂੰ ਕੋਈ ਬੋਲਣ ਲੱਗ ਜਾਵੇ, ਅਗਲੇ ਨੇ ਜਦੇ ਬੱਸਾਂ ਦੀਆਂ ਬਾਟੀਆਂ ਜਿੱਤੇ ਕਰਾਉਣ ਲੱਗ ਜਾਣਾ ਥੋੜੀਆਂ। ਸਹੀ ਗੱਲ ਹੈ ਨਾ, ਫਿਰ ਅਗਲਾ ਕਹਿੰਦਾ ਨਾ ਹੀ ਬੋਲੋ ਵੀ ਚੁੱਪੇ ਭਲੀ ਆ, ਇਹ ਤਾਂ ਗੁਲਦਸਤੇ ਵੀ ਦੇ ਆਉਂਦੇ ਆ। ਹੁਣ ਇਸ ਲਈ ਕਾਂਗਰਸਾਂ ਨਾਲ ਨਹੀਂ ਖੜੀ, ਪਰ ਸੁਖਪਾਲ ਖਹਿਰਾ ਨੇ ਜਿਹੜਾ ਦਸਤਾਵੇਜ਼ ਪੇਸ਼ ਕੀਤੇ ਉਸ ਮਸਲੇ ਤੇ ਘੱਟੋ ਘੱਟ ਸਰਕਾਰ ਨੂੰ ਜ਼ਰੂਰ ਬੋਲਣਾ ਚਾਹੀਦਾ। ਜਿਹੜੇ ਮੁੱਖ ਮੰਤਰੀ ਸਾਹਿਬ ਹਰ ਗੱਲ ਤੇ ਟਵੀਟ ਕਰ ਦਿੰਦੇ ਆ, ਜਿਹੜੇ ਮੁੱਖ ਮੰਤਰੀ ਸਾਹਿਬ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਜਾਂ ਕੋਈ ਪੋਸਟ ਵੀਡੀਓ ਪਾਉਂਦੇ ਆ, ਇੱਕ ਦਿਨ 'ਚ ਇੱਕ ਮੁੱਦੇ ਤੇ ਤਿੰਨ ਮੰਤਰੀ ਇਹਨਾਂ ਦੇ ਪ੍ਰੈਸ ਕਾਨਫਰੰਸਾਂ ਕਰ ਲੈਂਦੇ ਆ। ਹੁਣ ਸੁਖਪਾਲ ਖਹਿਰਾ ਨੇ ਵੱਡਾ ਸਵਾਲ ਖੜਾ ਕੀਤਾ ਵੀ ਇਹ ਖਜ਼ਾਨੇ ਨੂੰ ਖੋਰਾ ਕਿਵੇਂ ਲੱਗਿਆ। ਤੇ ਮੈਂ ਪ੍ਰੈਸ ਕਾਨਫਰੰਸ ਦੇ ਹਵਾਲੇ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਕਹਿੰਦੇ ਵੀ 144 ਗੱਡੀਆਂ ਜੀ ਸੜਕ ਸੁਰੱਖਿਆ ਫੋਰਸ ਲਈ ਖਰੀਦੀਆਂ, ਤੇ ਜੇ ਸੜਕ ਸੁਰੱਖਿਆ ਫੋਰਸ ਲਈ 144 ਨਵੀਆਂ ਗੱਡੀਆਂ ਖਰੀਦੀਆਂ ਤੇ ਉਹਦੀ ਪ੍ਰਤੀ ਗੱਡੀ ਬਾਜ਼ਾਰੀ ਕੀਮਤ ਜਿਹੜੀ ਸ਼ੋਰੂਮ ਤੋਂ ਰੋਡ ਤੇ ਆਉਣ ਤੱਕ ਦੀ ਹੈ ਉਹ 36,99,903 ਰੁਪਏ ਹੈ। ਠੀਕ ਹੈ, ਤੇ ਇੰਨੀ ਕੀਮਤ ਹੈ ਤੇ ਇੰਨੀ ਕੀਮਤ ਤੇ ਹੀ ਖਰੀਦੀਆਂ। ਮੈਂ ਕਿਹਾ ਫਿਰ ਕਪੜਾ ਕਿੱਥੇ ਹੈ? ਜੇ ਗੱਡੀ ਦੀ ਕੀਮਤ ਵੀ ਇੰਨੀ ਹੈ ਤੇ ਉਹਨਾਂ ਹੀ ਸਰਕਾਰ ਪੈਸੇ ਪੇ ਕਰਤੇ ਕੰਪਨੀ ਨੂੰ, ਗੱਡੀ ਲੈ ਲਈ। ਨਹੀਂ ਜੀ, 144 ਗੱਡੀਆਂ ਜਦੋਂ ਲਈਆਂ ਹੋਣ ਤਾਂ ਉਹਦੇ ਪਰ ਡਿਸਕਾਊਂਟ ਮੰਗਣਾ ਹੁੰਦਾ। ਉਹ ਕਹਿੰਦੇ ਵੀ ਘਪਲੇ ਦਾ ਪ੍ਰਗਟਾਵਾ ਇਹਦੇ ਅਗਲੇ ਪੇਜ ਤੇ ਸਾਡੇ ਵੱਲੋਂ ਲਾਏ ਗਏ ਇੱਕ ਬਿੱਲ ਨਾਲ ਹੁੰਦਾ। ਉਹਨਾਂ ਨੇ ਇੱਕ ਬਿੱਲ ਦੀ ਕਾਪੀ ਨਾਲ ਨੱਥੀ ਕੀਤੀ ਹੈ ਜੀ। ਕਹਿੰਦੇ ਮੇਰੇ ਪਿੰਡ ਦਾ, ਮੇਰੇ ਜਾਣਕਾਰ, ਸਾਡੀ ਰਿਸ਼ਤੇਦਾਰੀ ਚੋਂ ਇੱਕ ਬੰਦੇ ਨੇ ਇਹੀ ਗੱਡੀ, ਇੱਕ ਗੱਡੀ ਖਰੀਦੀ ਹੈ ਤੇ ਉਹਨੂੰ 10 ਲੱਖ ਦਾ ਡਿਸਕਾਊਂਟ ਮਿਲਿਆ। ਉਹਦਾ ਬਿੱਲ ਆ, ਉਹ ਸਾਰੇ ਉਹਦੇ ਕਾਗਜ਼ ਨੇ ਕਿ ਜੇ ਇੱਕ ਗੱਡੀ ਲੈਣ ਵਾਲੇ ਨੂੰ 10 ਲੱਖ ਦਾ ਡਿਸਕਾਊਂਟ ਹੈ ਤਾਂ 144 ਗੱਡੀਆਂ ਲੈਣ ਵਾਲੇ ਨੂੰ ਕਿੰਨਾ ਡਿਸਕਾਊਂਟ ਮਿਲਿਆ ਹੋਊਗਾ। ਉਹ ਕਹਿੰਦੇ ਕੀ ਇਹ ਡਿਸਕਾਊਂਟ ਨਕਦੀ ਰੂਪ ਚ ਲਿਆ ਗਿਆ? ਜੀ ਸਹੀ ਹੈ। ਕੀ ਗੱਡੀਆਂ ਦੀ ਪੇਮੈਂਟ ਚੈੱਕ ਰਾਹੀਂ ਕੀਤੀ ਤੇ ਆਪਣਾ ਕਮਿਸ਼ਨ, ਫਿਰ ਕਮਿਸ਼ਨ ਹੀ ਹੋਇਆ ਨਾ ਇਹ, ਫਿਰ ਆਪਣਾ ਤੁਸੀਂ ਖੀਸਿਆਂ 'ਚ ਪਾ ਕੇ ਮੁੜਿਆ। ਇਸ ਲਈ ਉਹਨਾਂ ਨੇ ਸਵਾਲ ਖੜਾ ਕੀਤਾ। ਉਹ ਕਹਿੰਦੇ ਵੀ ਮੈਂ ਫਿਰ ਪਤਾ ਕਰਾਇਆ, ਜਾਂ ਜਿਹੜੇ ਆਰਟੀਆਈ ਐਕਸਪਰਟ ਸੀ ਉਹ ਕਹਿੰਦੇ ਅਸੀਂ ਜਾਣਕਾਰੀ ਇਕੱਤਰ ਕੀਤੀ ਕਿ 10 ਲੱਖ ਤੋਂ ਲੈ ਕੇ 15 ਲੱਖ ਤੱਕ ਇਸ ਗੱਡੀ ਤੇ ਡਿਸਕਾਊਂਟ ਮਿਲ ਜਾਂਦਾ। ਮਤਲਬ 36-37 ਲੱਖ ਵਾਲੀ ਗੱਡੀ 26-27 ਲੱਖ 'ਚ ਮਿਲ ਜਾਂਦੀ ਹੈ। ਤੇ ਜਦੋਂ 144 ਲੈਣੀਆਂ ਹੋਣ, ਤੁਸੀਂ ਬਲਕ 'ਚ ਲੈਣੀਆਂ ਹੋਣ, ਫਿਰ ਤਾਂ ਤੁਸੀਂ ਹੋਰ ਤਰੀਕੇ ਨਾਲ ਗੱਲ ਕਰੋਗੇ। ਉਹ ਕਹਿੰਦੇ ਵੀ 14 ਤੋਂ ਲੈ ਕੇ 21 ਕਰੋੜ ਤੱਕ ਗੋਲ ਹੋਇਆ ਇਹਦੇ ਵਿੱਚ। ਠੀਕ ਆ। ਉਹ ਕੀ ਕਿਹਦੇ ਹਿੱਸੇ ਆ? ਇੱਥੇ ਨਹੀਂ ਰੁਕੇ। ਇੱਕ ਵਾਰ ਫੇਰ ਮੁੱਖ ਮੰਤਰੀ ਭਗਵੰਤ ਮਾਨ ਦੇ ਰਾਜਵੀਰ ਸਿੰਘ ਘੁੰਮਣ ਹੋਰਾਂ ਤੇ ਉਹਨਾਂ ਨੇ ਉਂਗਲੀ ਧਰਦਿਆਂ ਕਿਹਾ ਵੀ ਕਿ ਇਹਨੂੰ 2 ਅਚੇਚਾ ਲਗਜ਼ਰੀ ਗੱਡੀਆਂ ਉਹਨਾਂ ਨੇ ਹੋਰ ਗਿਫਟ ਕੀਤੀਆਂ। ਹੁਣ ਰਾਜਵੀਰ ਦਾ ਵੀ ਜਵਾਬ ਦੇਣਾ ਬਣਦਾ। ਉੱਤੇ ਸਵਾਲ ਖੜੀ ਕਰਤੀ ਹੈ ਨਾ। ਵਿੱਤ ਮੰਤਰਾਲੇ ਨੇ ਪੇਮੈਂਟ ਕੀਤੀ ਹੈ ਤਾਂ ਹਰਪਾਲ ਚੀਮੇ ਦਾ ਵੀ ਜਵਾਬ ਦੇਣਾ ਬਣਦਾ। ਬਿਲਕੁਲ। ਗੱਡੀਆਂ ਪੁਲਿਸ ਨੇ ਖਰੀਦੀਆਂ ਤੇ ਪੁਲਿਸ ਵਿਭਾਗ ਸਾਰਾ ਕੁਝ ਮੁੱਖ ਮੰਤਰੀ ਭਗਵੰਤ ਮਾਨ ਦੇ ਗ੍ਰਹਿ ਵਿਭਾਗ ਦੇ ਅਧੀਨ ਆਉਂਦਾ, ਉਹਨਾਂ ਦਾ ਵੀ ਜਵਾਬ ਦੇਣਾ ਬਣਦਾ। ਇਹ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਲਾਉਣ ਦਾ ਅਫਸਰਸ਼ਾਹੀ ਰਾਹੀਂ ਜਾਂ ਹੋਰ ਕਿਹਦੇ ਰਾਹੀਂ ਜਾਂ OSDਆਂ ਰਾਹੀਂ ਜੇ ਘਪਲਾ ਹੋਇਆ ਤਾਂ ਪੰਜਾਬ ਦੇ ਮੁਖੀ ਹੋਣ ਦੇ ਨਾਤੇ ਮੁੱਖ ਮੰਤਰੀ ਦਾ ਹੀ ਬੋਲਣਾ ਬਣਦਾ। ਸੋ ਕਿਸੇ ਦਾ ਬੋਲੋ ਜਨਾਬ, ਪਰ ਉਹ ਜਨਾਬ ਸਾਰੇ ਚੁੱਪ ਨੇ। ਸੋ ਇਹ ਵੱਡਾ, ਉਹ ਕਹਿੰਦੇ ਵੀ ਚਲੋ ਤੁਸੀਂ ਮੰਨ ਲਈਏ ਕਿ ਆਪਾਂ ਬਾਜ਼ਾਰ 'ਚ ਲੈਣ ਜਾਣੀ ਹੈ ਚੀਜ਼, ਆਪਾਂ ਡਿਸਕਾਊਂਟ ਨਹੀਂ ਲਿਆ, ਪਰ ਨਹੀਂ ਪੁੱਛਿਆ ਡਿਸਕਾਊਂਟ, ਪਰ ਸਰਕਾਰੀ ਪ੍ਰੋਸੀਜਰ ਹੈ, ਫਿਰ ਉਸੇ ਤਾਂ ਹੀ ਟੈਂਡਰ ਕੱਢ ਲੈਂਦੇ। ਸਹੀ ਗੱਲ, ਬਿਲਕੁਲ। ਜਿਸ ਤਰੀਕੇ ਨਾਲ ਕੰਮ ਹੁੰਦੇ ਵੱਖੋ-ਵੱਖ ਗੱਡੀਆਂ ਵਾਲੀਆਂ, ਵੱਖੋ-ਵੱਖ ਗੱਡੀਆਂ ਇਸ ਤਰ੍ਹਾਂ ਦੀ ਇੱਕੋ ਤਰ੍ਹਾਂ ਦੀ ਗੱਡੀ ਹੋਰ ਕੰਪਨੀਆਂ ਕੋਲ ਵੀ ਹੁੰਦੀ ਹੈ। ਵੱਖੋ-ਵੱਖ ਕੰਪਨੀ ਕੋਟੇਸ਼ਨ ਲੈ ਲੈਂਦੇ। ਜੇ ਇੱਕੋ ਕੰਪਨੀ ਤੋਂ ਗੱਡੀ ਲੈਣੀ ਸੀ ਤਾਂ ਉਹਦੀਆਂ ਵੱਖੋ-ਵੱਖ ਏਜੰਸੀਆਂ ਤੋਂ ਕੋਟੇਸ਼ਨ ਲੈ ਲੈਂਦੇ। ਡੀਲਰਸ਼ਿਪਾਂ ਦਾ ਕੋਟੇਸ਼ਨ ਕਿ ਰੁਪਈਆ 2 ਰੁਪਈਆ ਵੀ ਕਵਾਇਦ ਹੋਈ ਹੈ। ਇਹ ਤਾਂ ਫਿਰ ਸੌਦਾ ਹੋਇਆ। ਸਹੀ। ਸੋ ਇਸ ਲਈ 14 ਤੋਂ 21 ਕਰੋੜ ਤੇ 2 ਲਗਜ਼ਰੀ ਗੱਡੀਆਂ, ਇਹ ਮੈਨੂੰ ਲੱਗਦਾ ਇਹ ਉਹਨਾਂ ਕੁ ਜਿੰਨਾ ਕੁ ਦਸਤਾਵੇਜ਼ ਫੜ ਹੋ ਗਏ। ਹੋ ਸਕਦਾ ਇਹ ਤੋਂ ਬਿਨਾਂ ਵੀ ਬਹੁਤ ਕੁਝ ਹੋ। ਜੀ ਸਹੀ ਗੱਲ ਆ। ਤੇ ਅਗਲੀ ਗੱਲ ਕਰੀਏ, ਚੀਫ ਖਾਲਸਾ ਦੀਵਾਨ ਦੀ ਜਿਹੜੀ ਕਾਰਜਕਾਰਨੀ ਹੈ, ਇਹਨੂੰ ਅੰਮ੍ਰਿਤਧਾਰੀ ਹੋਣ ਦੀ ਨਸੀਹਤ ਦਿੱਤੀ ਜਾ ਰਹੀ ਹੈ ਜੀ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ
ਮਤਲਬ ਕਿ ਜਿਸ ਦਿਨ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਔਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਬਣੇ ਨੇ, ਹਾਂਜੀ ਉਸ ਦਿਨ ਤੋਂ ਰੂਪ ਦੇ ਵਿੱਚ ਆਪਣੇ ਆਪ ਨੂੰ ਮੀਡੀਆ ਸਾਹਮਣੇ, ਸੰਗਤ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਦੇ ਨੇ। ਵੈਸੇ ਪਹਿਲੇ ਜਥੇਦਾਰ ਸਾਹਿਬਾਨ ਵੀ ਵੱਖ-ਵੱਖ ਸਮਾਗਮਾਂ 'ਚ ਵਿਚਰਦੇ ਰਹੇ ਨੇ, ਵੱਖ-ਵੱਖ ਬੈਠਕਾਂ ਦਾ ਹਿੱਸਾ ਲੈਂਦੇ ਰਹੇ ਨੇ, ਪਰ ਉਹਨਾਂ ਦੀ ਏਦਾਂ ਜਨਤਕ ਲਾਈਫ ਇਸ ਤਰ੍ਹਾਂ ਦੀ ਨਹੀਂ ਹੁੰਦੀ। ਉਸ ਰੁਤਬੇ ਦੇ ਅਨੁਸਾਰ ਉਹ ਥੋੜਾ ਜਿਹਾ ਧਿਆਨ ਰੱਖ ਕੇ ਤੁਰਦੇ ਨੇ ਕਿ ਅਸੀਂ ਕਿਵੇਂ ਤੁਰਨਾ। ਪਰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜੋਰੀ ਇੱਕ ਕੰਮ ਚੰਗਾ ਕਰਦੇ ਨੇ ਕਿ ਜਿੱਥੇ ਵੀ ਜਾਂਦੇ ਨੇ ਉਸ ਰਾਹੀਂ ਧਰਮ ਦਾ ਪ੍ਰਚਾਰ ਦੀ ਗੱਲ ਜ਼ਰੂਰ ਕਰਦੇ ਨਜ਼ਰ ਆਉਂਦੇ। ਉਹ ਹਰ ਥਾਂ ਦਿੰਦੇ ਜ਼ਰੂਰ ਨਜ਼ਰ ਆਉਂਦੇ ਨੇ, ਚਾਹੇ ਉਹ ਜਲ ਦੀ ਸੇਵਾ ਕਰ ਰਹੇ ਹੋਣ, ਚਾਹੇ ਜੋੜਾ ਘਰ ਸੇਵਾ ਕਰ ਰਹੇ ਹੋਣ, ਚਾਹੇ ਕਿਸੇ ਦੇ ਘਰੇ ਗਏ ਹੋਣ, ਚਾਹੇ ਕਿਸੇ ਧਾਰਮਿਕ ਸਮਾਗਮ ਤੇ ਗਏ ਹੋਣ, ਹੈ ਨਾ। ਉਹਨਾਂ ਦਾ ਇਹ ਪ੍ਰਗਟਾਵਾ, ਇਹ ਇੱਛਾ ਹਮੇਸ਼ਾ ਸਾਹਮਣੇ ਆਉਂਦੀ, ਜਿਹੜਾ ਪਲੱਸ ਪੁਆਇੰਟ ਲੈ ਕੇ ਜਾਂਦਾ ਜੀ। ਹੁਣ ਜਿਹੜੀ ਚੀਫ ਖਾਲਸਾ ਦੀਵਾਨ ਹੈ ਉਹ ਸਿੱਖ ਕੌਮ ਦੇ ਵਿੱਚ ਸਿਰਮੌਰ ਸੰਸਥਾਵਾਂ ਚੋਂ ਇੱਕ ਹੈ। ਠੀਕ ਹੈ, ਮੁੜ ਸਥਾਪਿਤ ਸੰਸਥਾਵਾਂ ਚੋਂ ਇੱਕ ਹੈ। ਇਹਨਾਂ ਵੱਲੋਂ ਸਿੱਖਿਆ ਦੇ ਖੇਤਰ 'ਚ ਵੱਡਾ ਯੋਗਦਾਨ ਹੈ ਨਾ। ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਦੇ ਨਾਂ ਦੇ ਉੱਤੇ ਹਰਕ੍ਰਿਸ਼ਨ ਪਬਲਿਕ ਸਕੂਲ ਇਹਨਾਂ ਦੇ, ਖਾਲਸਾ ਸਕੂਲ ਚੱਲਦੇ ਨੇ ਇਹਨਾਂ ਦੇ, ਹੈ ਨਾ। ਹੋਰ ਵੱਖ-ਵੱਖ ਖੇਤਰਾਂ 'ਚ ਸੇਵਾਵਾਂ ਨਿਭਾਉਂਦੀ ਹੈ ਸੰਸਥਾ। ਸੋ ਖਾਸ ਕਰ ਸਕੂਲਾਂ ਦੇ ਖੇਤਰ 'ਚ, ਵਿੱਦਿਆ ਦੇ ਖੇਤਰ 'ਚ ਵੱਡਾ ਰੋਲ ਹੈ ਜੀ। ਸੋ ਪਰ ਸਿੱਖ ਸੰਸਥਾ ਹੋਣ ਦੇ ਨਾਤੇ ਇਹਦਾ ਵਿਧਾਨ ਬਣਿਆ ਤੇ ਇਹਦਾ ਸੰਵਿਧਾਨ ਬਣਿਆ, ਜੋ ਇਹਦਾ ਵਿਧਾਨ ਹੈਗਾ ਉਹਦੇ ਅਨੁਸਾਰ ਅੰਮ੍ਰਿਤਧਾਰੀ ਵਿਅਕਤੀ ਹੀ ਇਹਨਾਂ ਦੀ ਕਾਰਜਕਾਰਨੀ ਦਾ ਮੈਂਬਰ ਹੋ ਸਕਦਾ। ਤੇ ਉਸ ਨੂੰ ਆਧਾਰ ਬਣ ਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜੋਰਾ ਨੇ ਇਹਨਾਂ ਨੂੰ ਚਿੱਠੀ ਕੱਢੀ ਸੀਗੀ ਵੀ ਪਤਾ ਲੱਗਿਆ ਕਿ ਤੁਹਾਡੀ ਕਾਰਜਕਾਰਨੀ 'ਚ ਅੰਮ੍ਰਿਤਧਾਰੀ ਨਹੀਂ ਹੈਗੇ, ਜਾਂ ਜਿਹੜੇ ਨੇ ਉਹ ਪੂਰਨ ਮਰਿਆਦਾ ਨਹੀਂ ਰੱਖਦੇ, ਸੋ ਇਸ ਲਈ ਆਪਣਾ ਜਵਾਬ ਉਪਲਬਧ ਕਰੋ। ਇਹਨਾਂ ਨੇ ਕੁਝ ਬੰਦੇ ਆਏ ਤੇ ਜਵਾਬ ਦੇ ਗਏ, ਉਹ ਕਹਿੰਦੇ ਨਹੀਂ। ਫਿਰ ਇਹਨਾਂ ਨੇ ਤਰੀਕ ਦਿੱਤੀ ਕਿ ਇੰਨੀ ਤਰੀਕ ਤੱਕ ਪ੍ਰਧਾਨ ਦੀ ਅਗਵਾਈ 'ਚ ਸਾਰਾ ਕਾਰਜਕਾਰਨੀ ਦਾ ਵਫਦ ਆ ਕੇ ਮਿਲੇ ਤੇ ਆਪਣੀ ਗੱਲ ਰੱਖੇ। ਸੋ ਫਿਰ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਨੇ ਇੰਦਰਬੀਰ ਸਿੰਘ ਨਿੱਜਰ, ਜਿਹੜੇ ਆਮ ਆਦਮੀ ਪਾਰਟੀ ਦੇ MLA ਵੀ ਨੇ, ਮੰਤਰੀ ਵੀ ਰਹਿ ਲਏ, ਦੁਬਾਰਾ ਮੁੱਖ ਮੰਤਰੀ ਬਣਦੇ ਰਹਿ ਗਏ, ਹੈ ਨਾ। ਉਹ ਇੰਦਰਬੀਰ ਸਿੰਘ ਨਿੱਜਰ ਦੀ ਅਗਵਾਈ 'ਚ ਫਿਰ ਕਾਰਜਕਾਰਨੀ ਦਾ ਵਫਦ, ਹੋ ਸਕਦਾ ਇੱਕ ਦੋ ਬੰਦੇ ਨਾ ਆਏ ਹੋਣ, ਉਹਨਾਂ ਨੂੰ ਅਗਲੀ ਤਰੀਕਾਂ ਲਈ ਕਿਹਾ ਗਿਆ। ਜਿੰਨੇ ਉਹਨਾਂ ਸਾਰਿਆਂ ਦਾ ਪੱਖ ਸੁਣਨ ਤੋਂ ਬਾਅਦ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜੋਰਾ ਨੇ ਉਹਨਾਂ ਨੂੰ ਨਸੀਹਤ ਦਿੱਤੀ ਕਿ 41 ਦਿਨ ਦਾ ਤੁਹਾਨੂੰ ਸਮਾਂ ਹੈ। ਉਹ 41 ਦਿਨ ਦਾ ਸਮਾਂ 1 ਸਤੰਬਰ ਤੇ ਜਾ ਕੇ ਮੁੱਕਦਾ। ਠੀਕ ਹੈ, ਕਿ 1 ਸਤੰਬਰ ਤੱਕ ਤੁਸੀਂ ਅੰਮ੍ਰਿਤਧਾਰੀ ਹੋਣਾ, ਹਰੇਕ ਕਾਰਜਕਾਰਨੀ ਦੇ ਮੈਂਬਰ ਨੇ ਜੀ। ਤੇ ਜਿਹੜੇ ਅੰਮ੍ਰਿਤਧਾਰੀ ਹੁੰਦੇ ਆ ਵੀ ਦਾੜੀ ਮਤਲਬ ਹੈ ਨਾ ਬੰਨ੍ਹਦੇ ਨੇ, ਹੈ ਨਾ, ਤੁੰਨਦੇ ਨੇ, ਮਤਲਬ ਜਾਂ ਮੰਨ ਲਓ ਕਿ ਸਾਨੂੰ ਰੰਗਦੇ ਨੇ, ਹੈ ਨਾ, ਵਾਲਾਂ ਨੂੰ ਰੰਗ ਕਰਦੇ ਨੇ, ਉਹ ਸਾਰੀਆਂ ਚੀਜ਼ਾਂ ਵੀ ਛੱਡਣੀਆਂ ਤੇ ਪੂਰਨ ਵਿਧੀ ਵਿਧਾਨ ਤਹਿਤ ਸਿੱਖ ਮਰਿਆਦਾ ਅਨੁਸਾਰ ਅੱਗੇ ਵਧਣਾ। ਤੇ ਜਿਹੜੇ ਅੰਮ੍ਰਿਤਧਾਰੀ ਨਹੀਂ ਹੈਗੇ ਉਹ 5 ਕਕਾਰਾਂ ਦੇ ਧਾਰਨੀ ਬਣਨ, ਖੰਡੇ ਬਾਟੇ ਦਾ ਅੰਮ੍ਰਿਤ ਛਕਣ, ਉਹਨਾਂ ਨੂੰ ਨਸੀਹਤ ਤੇ 41 ਦਿਨ ਦਾ ਸਮਾਂ ਦਿੱਤਾ। ਠੀਕ ਹੈ ਜੀ। ਇਸ ਤਰੀਕਾਕਾਰ ਨਾਲ ਮਤਲਬ ਕਿ ਉਹ ਆਪਣੇ ਵਿਧਾਨ ਸਰ ਨਾਲ ਹੀ ਇੱਕ ਹੋਰ ਨੁਕਤਾ ਵਾ ਕਮਾਲ ਉਹਨਾਂ ਨੇ ਉਹਨੂੰ ਟੋਕ ਕੇ ਦੇ ਕਿਹਾ, ਮਤਲਬ ਪ੍ਰਧਾਨ ਸਾਹਿਬ ਦੀ ਨਿੱਜਰ ਹੋਰਾਂ ਦੇ ਹਵਾਲੇ ਨਾਲ। ਉਹ ਕਹਿੰਦੇ ਵੀ ਇਹ ਵੀ ਧਿਆਨ ਰੱਖਿਓ ਕਿ ਇਸ ਵਾਰ ਦੀ ਨਸੀਹਤ ਨੂੰ ਪਾਲਣਾ ਕਰਦੇ ਤੁਸੀਂ ਕਿਤੇ ਇਹ ਕਹੋ ਕਿ ਕੌਣ ਕਰੂਗਾ ਜੀ, ਕਿਉਂਕਿ ਆਦਤ ਬਣੀ ਹੋਈ ਹੈ ਹੁਣ, ਇੰਨੀ ਦੇਰ ਤੋਂ ਐਂ ਚੱਲ ਰਿਹਾ ਕੰਮ, ਹੈ ਨਾ, ਕਿ ਕਿਤੇ ਜਾ ਕੇ ਕੱਲ ਨੂੰ ਇਹ ਮੱਦ ਬਦਲਣ ਲਈ ਉਹ ਕਹੋ ਜੀ ਇਜਲਾਸ 'ਚ ਇਹਨੂੰ ਬਦਲੇ ਲਓ ਕਿ ਜ਼ਰੂਰੀ ਨਹੀਂ ਅੰਮ੍ਰਿਤਧਾਰੀ ਹੋਣਾ। ਕਹਿੰਦੇ ਇਹ ਨਹੀਂ ਹੁਣ ਦਿੱਤਾ ਜਾਊਗਾ। ਸੋ ਇਹ ਵੀ ਇਹਨਾਂ ਨੇ ਮਤਲਬ ਇੱਕ ਤਰ੍ਹਾਂ ਨਾਲ ਗੱਲ ਖਾਨੇ ਪਾਤੀ ਕਿ ਇੰਜ ਜੇ ਛੇੜਖਾਨੀ ਕਰੋਗੇ ਤਾਂ ਇਹ ਵੀ ਮਨਜ਼ੂਰ ਨਹੀਂ ਹੋਊਗਾ। ਵੈਸੇ ਕਰਨਾ ਵੀ ਨਹੀਂ ਉਹ ਬਣਦਾ ਤੇ ਸ਼ਾਇਦ ਕਰਨਗੇ ਵੀ ਨਹੀਂ ਹੋਏ ਤਾਂ। ਸੋ ਇਹ ਕਿ ਕਿਤੇ ਨਾ ਕਿਤੇ ਸਿੱਖ ਭਾਈਚਾਰੇ ਦੀ ਸਿਰਮੌਰ ਸੰਸਥਾਵਾਂ 'ਚ ਉਹਦਾ ਇੱਕ ਇਤਿਹਾਸ ਹੈ ਜੀ, ਉਹਦੀ ਇੱਕ ਮਹੱਤਵ, ਉਸ ਨੂੰ ਕਾਇਮ ਕਰਨਾ ਮੌਜੂਦਾ ਕਾਰਜਕਾਰਨੀ ਦਾ ਫਰਜ਼, ਜ਼ਿੰਮੇਵਾਰੀ ਬਣਦੀ ਹੈ। ਸੋ ਉਮੀਦ ਕਰਦੇ ਹਾਂ ਕਿ ਉਹ ਇਹਨੂੰ ਪੂਰਾ ਕਰਨਗੇ ਤੇ ਇਸ ਦੇ ਉੱਤੇ ਖਰੇ ਉਤਰਨਗੇ ਜੀ। ਅਗਲੀ ਗੱਲ ਕਰੀਏ ਵੋਟਰ ਸੁਧਾਈ ਦੀ ਸ਼ਰਮਾ ਜੀ। ਵੋਟਰ ਸੁਧਾਈ ਦੇ ਮਾਮਲੇ ਦੇ ਵਿੱਚ ਬਿਹਾਰ ਦੇ ਵਿੱਚੋਂ ਕਈ ਤਰ੍ਹਾਂ ਦੇ ਪਰਦਾਫਾਸ਼ ਹੋ ਰਹੇ ਨੇ। ਕਿਤੇ ਇਹ ਹੈ ਵੀ ਜਿਹੜੀਆਂ ਵੋਟਾਂ ਸੀਗੀਆਂ ਉਹ ਬੰਦੇ ਅੱਜ ਕੱਲ੍ਹ ਦੁਨੀਆ ਦੇ ਵਿੱਚ ਹੀ ਹੈ ਨਹੀਂ ਗੇ, ਉਹ ਆਪਣੇ ਸਵਾਸ ਤੇ ਆ ਗਏ। ਕਿਤੇ ਇਹ ਆ ਰਿਹਾ ਵੀ ਜਿਹੜੀਆਂ ਵੋਟਾਂ ਨੇ ਉਹ ਜਾਲੀ ਬਣੀਆਂ ਨੇ। ਕਈ ਮਾਮਲਿਆਂ ਦੇ ਵਿੱਚ ਤਾਂ ਕਹਿੰਦੇ ਆਧਾਰ ਦਾ ਵੀ ਆਧਾਰ ਹੈ ਨਹੀਂ ਗਾ ਜੀ। ਪ੍ਰਵੀਨ ਜੀ, ਬਿਹਾਰ ਦੀ ਜਿਹੜੀ ਵੋਟ ਸੁਧਾਈ ਹੈ, ਹਾਂਜੀ, ਉੱਥੇ ਜੋ ਅਦਾਲਤਾਂ ਵੀ ਝਾੜ ਮਾਰ ਚੁੱਕੀਆਂ ਨੇ ਚੋਣ ਕਮਿਸ਼ਨ ਨੂੰ ਕਿ ਭਾਈ ਤੁਹਾਡਾ ਕੰਮ ਵੋਟਾਂ ਚੈੱਕ ਕਰਨਾ, ਵੋਟਾਂ ਠੀਕ ਕਰਨਾ, ਜਿਹਦੀ ਕੱਟੀ ਵੀ ਹੈ ਉਹਦੀ ਜੋੜਨਾ, ਜਿਹਦੀ ਬਣਦੀ ਹੈ ਉਹਦੀ ਵੋਟ ਬਣਾਉਣਾ, ਜਿਹਦੀ ਗਲਤ ਬਣੀ ਆ ਉਹਨੂੰ ਬਾਹਰ ਕਰਨਾ ਹੈ, ਨਾ ਕਿ ਤੁਹਾਡਾ ਨਾਗਰਿਕਤਾ ਤੈਅ ਕਰਨਾ। ਸਹੀ ਗੱਲ, ਬਿਲਕੁਲ ਜੀ। ਪਰ ਚੋਣ ਕਮਿਸ਼ਨ ਤਾਂ NRC CA ਲਾਗੂ ਕਰਨ ਨੂੰ ਫਿਰਦਾ, ਜਿਵੇਂ ਹੈ ਨਾ, ਉਹ ਪੂਰੇ ਮੁਲਕ 'ਚ ਕਰਨ ਨੂੰ ਫਿਰਦਾ। ਇਹਦੇ ਆਧਾਰ ਤੇ ਤਾਂ BJP ਨੂੰ ਚੋਣ ਜਿਤਾਉਣ ਨੂੰ ਫਿਰਦਾ ਚੋਣ ਕਮਿਸ਼ਨ ਦਾ, ਜਿਵੇਂ ਹਾਲਤ ਤੈਅ ਬਣੇ ਹੋਏ ਨੇ ਜੀ। ਬਿਲਕੁਲ। ਇਸ ਹਾਲਾਤ ਦੇ ਵਿੱਚ
ਮਤਲਬ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ 11 ਕੁ ਪਟੀਸ਼ਨਾਂ ਇਸ ਮਸਲਿਆਂ ਦੇ ਉੱਤੇ ਚੱਲੀਆਂ, ਇਹਨਾਂ ਨੂੰ ਇਕੱਠਿਆਂ ਲੈ ਕੇ ਸੁਣਵਾਈ ਹੋਈ ਸੀ। ਉਸ ਦੀ ਸੁਣਵਾਈ ਕਰਦਿਆਂ ਜਿਹੜੇ ਦਸਤਾਵੇਜ਼ ਬਿਹਾਰ 'ਚ ਵੋਟ ਵੈਰੀਫਾਈ ਲਈ ਮੰਗੇ ਗਏ, ਉਹਨਾਂ 'ਚੋਂ 3-4 ਦਸਤਾਵੇਜ਼ ਅਜਿਹੇ ਨੇ ਪ੍ਰਵੀਨ ਜੀ, ਜਿਨ੍ਹਾਂ ਦੇ ਵਿੱਚ ਤਾਂ ਨਾਮ ਆਉਂਦਾ ਹੈ, ਜੇ ਨਾਮ ਆਉਂਦਾ ਤਾਂ ਜਨਮ ਤਰੀਕ ਨਹੀਂ ਆਉਂਦੀ, ਜਨਮ ਤਰੀਕ ਆਉਂਦੀ ਹੈ ਤਾਂ ਪਤਾ ਨਹੀਂ ਆਉਂਦਾ। ਫਿਰ ਉਹ ਕੀ ਵੈਰੀਫਾਈ ਹੋਣਗੇ, ਮਤਲਬ ਵੈਲਿਡ ਕਿਵੇਂ ਨੇ ਫਿਰ ਉਹ ਇਹ ਜਿਹੇ ਦਸਤਾਵੇਜ਼, ਹੈ ਨਾ। ਫਿਰ 2 ਕੁ ਦਸਤਾਵੇਜ਼ ਅਜਿਹੇ ਨੇ ਜਿਹੜੇ ਮਤਲਬ ਉਸ ਸੂਚੀ 'ਚ ਪਾਏ ਹੋਏ ਨੇ, ਪਰ ਉਹ ਬਿਹਾਰ 'ਚ ਬਣਦੇ ਹੀ ਨਹੀਂ। ਬਿਹਾਰ 'ਚ ਹੁਣ ਤੱਕ ਅਮਲੀ ਰੂਪ 'ਚ ਹੈ ਹੀ ਨਹੀਂ, ਫਿਰ ਉਹਦਾ ਕੀ ਅਰਥ ਹੈ। ਲੈ ਦੇ ਕੇ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਹਦਾਇਤ ਕੀਤੀ ਕਿ ਵੀ ਤੁਸੀਂ ਵੋਟਰ ਦੀ ਵੋਟ ਚੈੱਕ ਕਰਦਿਆਂ ਜਾਂ ਉਹਦੀ ਸਹੀ ਵੋਟ ਬਣੀ ਹੈ ਜਾਂ ਗਲਤ ਵੋਟ ਹੈ, ਇਸ ਨੂੰ ਚੈੱਕ ਕਰਦਿਆਂ ਆਧਾਰ ਕਾਰਡ ਨੂੰ, ਵੋਟਰ ਕਾਰਡ ਨੂੰ ਤੇ ਰਾਸ਼ਨ ਕਾਰਡ ਨੂੰ, ਇਹਨਾਂ ਤਿੰਨਾਂ ਨੂੰ ਕੰਸੀਡਰ ਕਰਨਾ ਹੈ। ਇਹਨਾਂ ਤਿੰਨਾਂ ਨੂੰ ਵਿੱਚ ਰੱਖ ਕੇ ਗੱਲ ਕਰਨੀ ਹੈ। ਤੇ ਚੋਣ ਕਮਿਸ਼ਨ ਨੇ ਹਾਮੀ ਭਰਤੀ ਸੀ। ਹੁਣ ਲੰਘੇ ਕੱਲ ਚੋਣ ਕਮਿਸ਼ਨ ਨੇ ਫਿਰ ਦੁਬਾਰਾ ਜਵਾਬ ਦਾਖਲ ਕੀਤਾ ਹੈ ਜੀ। ਉਹ 'ਚ ਕਿਹਾ ਜੀ ਕਿ ਆਧਾਰ ਕਾਰਡ, ਵੋਟਰ ਕਾਰਡ ਤੇ ਰਾਸ਼ਨ ਕਾਰਡ ਵਿਸ਼ਵਾਸਯੋਗ ਦਸਤਾਵੇਜ਼ ਨਹੀਂ ਹੈ। ਸਰਕਾਰ ਦਾ ਹੀ ਆਧਾਰ, ਤੁਸੀਂ ਕੋਈ ਕਾਰੋਬਾਰ ਚਲਾਵੋ ਤੇ ਤੁਹਾਨੂੰ ਲਿਆ ਕੇ ਮੈਂ ਕੋਈ ਸਰਟੀਫਿਕੇਟ ਦਿਖਾਵਾਂ, ਕੋਈ ਆਧਾਰ ਕਾਰਡ ਦਿਖਾਵਾਂ, ਕੋਈ ਪੈਨ ਕਾਰਡ ਦਵਾਂ, ਤੁਸੀਂ ਉਸ ਨੂੰ ਕਹੋ ਵੀ ਕਿ ਮੈਨੂੰ ਇਹ ਸਹੀ ਨਹੀਂ ਲੱਗਦਾ, ਮੈਂ ਇਹਦੀ ਜਾਂਚ ਕਰਾਊਂਗਾ, ਮੈਂ ਇਹਦੀ ਪੜਤਾਲ ਕਰਾਊਂਗਾ, ਫਿਰ ਤਾਂ ਮੈਨੂੰ ਸਮਝ ਆਉਂਦਾ ਹੈ ਕਿ ਵੀ ਤੁਹਾਡਾ ਉਸ ਦਸਤਾਵੇਜ਼ਾਂ ਨਾਲ ਸਿੱਧਾ ਸੰਬੰਧ ਤਾਂ ਕੋਈ ਹੈ ਨਹੀਂ, ਤੁਸੀਂ ਉਹਦੇ ਪਰ ਸ਼ੰਕਾ ਸ਼ੁਬਾ ਪ੍ਰਗਟਾ ਸਕਦੇ ਹੋ। ਪਰ ਧਿਰ ਨੇ ਵੋਟਰ ਕਾਰਡ ਜਾਰੀ ਕੀਤਾ ਹੋਵੇ, ਫੋਟੋ ਵਾਲਾ ਵੋਟਰ ਕਾਰਡ ਜਾਰੀ ਕੀਤਾ ਹੋਵੇ, ਉਹੀ ਕਹੇ ਕਿ ਵੋਟਰ ਕਾਰਡ ਤੇ ਵਿਸ਼ਵਾਸ ਨਹੀਂ ਜੀ। ਸਹੀ ਹੈ ਬਈ, ਤੁਸੀਂ ਆਪਣੀ ਸੂਚੀ ਚੈੱਕ ਕਰੋ, ਤੁਸੀਂ ਆਪਣਾ ਰਿਕਾਰਡ ਚੈੱਕ ਕਰੋ। ਇੱਥੇ ਸਰਕਾਰ ਕਹਿੰਦੀ ਜੀ ਆਧਾਰ ਕਾਰਡ ਤੁਹਾਡੇ ਪਹਿਚਾਣ ਪੱਤਰ ਹੈ, ਇਹਦਾ ਮਤਲਬ ਇਹ ਨਹੀਂ ਕਿ ਕਿਤੇ ਡਾਕੂਮੈਂਟ ਦੇ ਤੌਰ ਤੇ ਲਾਉਣਾ ਵੀ ਜ਼ਰੂਰੀ ਹੈ। ਪਰ ਉਹਦੇ ਬਾਵਜੂਦ ਵੀ ਰੇਲਵੇ ਦੀ ਟਿਕਟ ਤੋਂ ਲੈ ਕੇ ਬੈਂਕ 'ਚ ਖਾਤਾ ਖੁਲਾਉਣ ਤੱਕ ਅਗਲੇ ਖੜਨ ਨਹੀਂ ਦਿੰਦੇ ਜੇ ਆਧਾਰ ਕਾਰਡ ਨਹੀਂ ਹੈਗਾ। ਤੇ ਫਿਰ ਇਹ ਕਿੰਨਾ ਜ਼ਰੂਰੀ। ਤੇ ਭਾਰਤ ਸਰਕਾਰ ਨੇ ਤਾਂ ਇਹਨੂੰ ਅਮਰੀਕਾ ਦਾ ਗ੍ਰੀਨ ਕਾਰਡ ਵਾਂਗ ਪ੍ਰਚਾਰਿਆ ਸੀ ਕਿ ਤਾਂ ਜੀ ਇਹ ਤੋਂ ਬਿਨਾਂ ਤਾਂ ਤੁਸੀਂ ਭਾਰਤ ਦੇ ਵਿੱਚ ਜੰਮੇ ਹੀ ਨਹੀਂ ਹੋਣੇ। ਸਹੀ ਗੱਲ। ਤੇ ਅੱਜ ਤੁਹਾਡਾ ਚੋਣ ਕਮਿਸ਼ਨ ਕਹਿ ਰਿਹਾ ਜੀ ਕਿ ਆਧਾਰ ਦਾ ਕੋਈ ਆਧਾਰ ਹੀ ਨਹੀਂ, ਇਹ ਭਰੋਸੇਯੋਗ ਦਸਤਾਵੇਜ਼ ਹੀ ਨਹੀਂ, ਰਾਸ਼ਨ ਕਾਰਡ ਤੇ ਵੋਟਰ ਕਾਰਡ ਭਰੋਸੇਯੋਗ ਦਸਤਾਵੇਜ਼ ਹੀ ਨਹੀਂ। ਕਮਾਲ ਹੈ ਫਿਰ ਭਾਈ, ਤੁਹਾਡੇ ਵਿਭਾਗ ਬਣਾਉਂਦੇ ਕਿਉਂ ਨੇ? ਫਿਰ ਵਿਭਾਗ ਬੰਦ ਕਰ ਦਈਏ ਸਾਰੇ, ਫਿਰ ਇਹਨਾਂ ਦੀ ਕੀ ਭਰੋਸੇਯੋਗਤਾ ਰਹੇਗੀ ਜੀ। ਸੋ ਇਹ ਕਿਤੇ ਨਾ ਕਿਤੇ ਖੇਲਾ ਹੈ ਪੂਰੀ ਤਰ੍ਹਾਂ, ਇਹ ਸਿਆਸੀ ਖੇਲਾ ਹੈ। ਈਵੀਐਮ ਤੋਂ ਅਗਲਾ ਪੜਾਅ ਹੁਣ ਕਿ ਹੁਣ ਇਸ ਹੱਦ ਤੱਕ ਆ ਜਾਈਏ ਕਿ ਆਪਾਂ ਵੋਟ ਹੀ ਨਾ ਰਹਿਣ ਦਈਏ ਜਿਹੜੀ ਆਪਣੇ ਖਿਲਾਫ ਵਾਲੀ ਖਿਲਾਫ ਪੈਂਦੀ ਹੈ। ਸਹੀ ਗੱਲ ਨਹੀਂ ਹੁੰਦਾ ਮਤਲਬ ਸਮੇਂ ਦੇ ਬਹਿਣ ਨਾਲ ਬਹੁਤ ਕੁਝ ਬਦਲਦਾ। ਸਹੀ ਹੈ ਨਾ। ਉਹ ਕਿ ਗਰੰਟਡ ਗਿਣਤੀ ਦੇ ਲੋਕ ਹੁੰਦੇ ਨੇ, ਅਸਲੀ ਭੂਮਿਕਾ ਉਹੀ ਲੋਕ ਨਿਭਾਉਂਦੇ ਨੇ ਜਿਹੜੇ ਹਰ ਵਾਰ 20% ਇੱਧਰ ਜਾਂ 20% ਉੱਧਰ। ਉਹ ਨਹੀਂ ਲੱਭ ਹੋਣੇ ਤੋਂ ਜੋ ਮਰਜ਼ੀ ਕਰ ਲਓ ਜੀ। ਬਿਲਕੁਲ ਜੀ। ਦੇਖੋ ਸ਼ਰਮਾ ਜੀ, ਜਿਹੜੀਆਂ ਸਮਾਜ ਦੇ ਵਿੱਚ ਧਿਰਾਂ ਨੇ ਨਾ, ਜਿਹੜੀਆਂ ਪੋਲੀਟੀਕਲ ਜਿੰਨੇ ਵੀ ਪੋਲੀਟੀਕਲ ਰਿਫਾਰਮਸ ਹੁੰਦੇ ਨੇ, ਉਹਨਾਂ ਲਈ ਜਿਹੜੀਆਂ ਜਦੋਜਹਿਦ ਕਰਦੀਆਂ ਨੇ, ਉਹਨਾਂ ਦਾ ਬਿਹਾਰ ਦੀਆਂ ਚੋਣਾਂ ਦੇ ਵਿੱਚ ਪੂਰਾ ਟੈਲ ਲੱਗਿਆ ਪਿਆ ਇਹਨਾਂ ਸਰਕਾਰ ਦੀ ਬਦਨੀਤੀ ਨੂੰ ਐਕਸਪੋਜ਼ ਕਰਨ ਦਾ। ਪਰ ਹੁਣ ਸਰਕਾਰ ਦਾ ਜਿਹੜਾ ਨੈਟਵਰਕ ਹੈ ਇੰਨਾ ਜ਼ਿਆਦਾ ਵੀ ਤੁਸੀਂ ਦੇਖੋ ਵੀ ਆਪਾਂ ਪੰਜਾਬੀ ਮੀਡੀਆ ਦੇ ਵਿੱਚ ਇਹਦੀ ਚਰਚਾ ਕਰ ਰਹੇ ਹਾਂ, ਹਿੰਦੀ ਮੀਡੀਆ 'ਚ ਇਹਦੀ ਕਿੰਨੀ ਕੁ ਚਰਚਾ ਹੈ। ਕੁਝ ਚੰਦ ਕੁ ਵੈਬਸਾਈਟਸ ਨੇ ਜਿਹੜੀਆਂ ਇਹਦੇ ਉੱਤੇ ਗੱਲ ਕਰ ਰਹੀਆਂ ਨੇ ਬਿਹਾਰ ਇਲੈਕਸ਼ਨ ਦੇ ਉੱਤੇ, ਕੁਝ 4-5 ਯੂਟਿਊਬਰਸ ਨੇ ਜਿਹੜੇ ਦਲੇਰੀ ਦੇ ਨਾਲ ਕੰਮ ਕਰ ਰਹੇ ਨੇ, ਜਦਕਿ ਲੱਖਾਂ ਯੂਟਿਊਬਰ, ਹਜ਼ਾਰਾਂ ਵੈਬਸਾਈਟ, ਹਜ਼ਾਰਾਂ ਟੀਵੀ ਚੈਨਲ ਇਸ ਮਾਮਲੇ ਤੇ ਪੂਰੇ ਚੁੱਪ ਨੇ। ਔਰ ਇਹ ਸਾਰਾ ਖੇਲਾ ਜੀ 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 ਨੈਸ਼ਨਲ ਮੀਡੀਆ ਪੂਰਾ ਦਿਨ 18 ਘੰਟੇ ਇੱਕ ਖਬਰ ਹੁੰਦਾ, ਕਾਬੜੀਏ ਸੇ ਮੋਟਰਸਾਈਕਲ ਟਕਰਾਇਆ ਹੈ, ये वो दंगा हुआ है, मतलब ਇਹ ਖਬਰਾਂ 18 ਘੰਟੇ ਚਲਾਉਂਦਾ। ਬਿਲਕੁਲ ਸਹੀ। ਜਿਹੜੇ ਇਹ ਹੱਕ ਹਕੂਕ ਦਾ ਮਸਲਾ ਹੈ ਉਹ ਤੇ ਉਹਨਾਂ ਨੂੰ ਦਿਖਦਾ ਹੀ ਨਹੀਂ ਬਾਈ, ਪਤਾ ਨਹੀਂ ਕਿਹੜੀਆਂ ਐਨਕਾਂ ਲਾ ਕੇ ਕੰਮ ਕਰਦੇ ਨੇ, ਉਸ ਮੁੱਦੇ ਤੇ ਬੋਲ ਕੇ ਜੀ ਨਹੀਂ। ਇਹ ਮੁੱਦਾ ਕੱਲਾ ਬਿਹਾਰ ਦਾ ਨਹੀਂ ਹੈ। ਚੋਣ ਕਮਿਸ਼ਨ ਸਾਫ਼ ਕਹਿ ਚੁੱਕਿਆ ਕਿ ਅਸੀਂ ਇਸ ਫਾਰਮੂਲੇ ਤਹਿਤ ਪੂਰੇ ਮੁਲਕ 'ਚ ਵੋਟ ਸਦਾਈ ਕਰਨੀ, ਵੋਟ ਸਦਾਈ ਨਹੀਂ ਕਰਨੀ। ਜੀ ਜੀ ਬਿਲਕੁਲ। ਜਾਂਦਿਆਂ ਦੀ ਗੱਲ ਕਰੀਏ, ਮਿਸ਼ਨ ਸੰਧੂਰ ਤੇ ਜਿਹੜੀ ਚਰਚਾ ਹੋਣੀ ਸੀ, ਕਹਿੰਦੇ 1 ਹਫ਼ਤੇ ਲਈ ਟਲ ਗਈ ਜੀ ਇਹ। ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਕੇਂਦਰ ਇਸ ਗੱਲ ਤੇ ਆਇਆ ਤਾਂ ਹੈ ਜੀ, ਹੈ ਨਾ। ਦੁੱਧ ਤਾਂ ਚਾਹੇ ਮਿੰਗਣਾ ਪਾ ਕੇ, ਚਲੋ ਦੁੱਧ ਤਾਂ ਦੁੱਧ ਹੈ, ਕੋਈ ਗੱਲ ਨਹੀਂ, ਹੈ ਨਾ। ਆ ਤਾਂ ਗਏ ਚਰਚਾ ਕਰਨ ਤੇ ਸਹਿਮਤ ਹੋਏ ਸੀਗੇ ਸਰਬਦਲੀ ਬੈਠਕ 'ਚ। ਫਿਰ ਜਿਹੜੀਆਂ ਕਮੇਟੀ ਦੀਆਂ ਸੰਸਦੀ ਕਮੇਟੀ ਦੀਆਂ ਬੈਠਕਾਂ ਹੁੰਦੀਆਂ, ਉਹਨਾਂ 'ਚ ਇਹਨਾਂ ਨੁਕਤਿਆਂ ਤੇ ਕੁਝ ਬਣ ਰਿਹਾ ਸੀਗਾ ਕਿ ਏਦਾਂ ਦਾ ਆਪਾਂ ਅੱਗੇ ਵੱਧਦੇ ਹਾਂ।
ਸੋ ਉਹਦੇ ਵਿੱਚ ਇਹ ਸੀਗਾ ਕਿ ਵਿਰੋਧੀ ਧਿਰ ਜਿਹੜੀ ਸੱਤਾਧਾਰੀ ਦੇ ਉਲਟ ਬੈਠੀ ਆ ਉੱਥੇ ਸੰਸਦ ਦੇ ਅੰਦਰ, ਖਾਸ ਕਰ ਵਿਰੋਧੀ ਧਿਰ ਦਾ ਆਗੂ ਰਾਹੁਲ ਗਾਂਧੀ ਇਸ ਮਸਲੇ ਤੇ ਖਾਸਾ ਅੱਗੇ ਵੱਧ ਕੇ ਬੋਲ ਰਿਹਾ ਕਿ ਜੀ ਇਹਦੇ ਤੇ ਚਰਚਾ ਕਰੋ। ਕਹਿੰਦਾ ਵੀ ਟਰੰਪ 25 ਵਾਰ ਕਹਿ ਚੁੱਕਿਆ ਕਿ ਮੈਂ ਗੋਲੀਬੰਦੀ ਕਰਾਈ, ਮੈਂ ਸੀਜ਼ਫਾਇਰ ਕਰਾਇਆ, ਨਹੀਂ ਤਾਂ ਪਰਮਾਣੂ ਜੰਗ ਛਿੜ ਜਾਣੀ ਸੀ। ਤੇ ਸਾਡੇ ਵਾਲਾ ਕਹਿੰਦਾ ਇੱਕ ਵਾਰ ਵੀ ਨਹੀਂ ਉਹਦੀ ਗੱਲ ਕੱਟਦਾ ਕਿ ਅਜੇ ਤੱਕ ਇੱਕ ਵਾਰ ਵੀ ਜਵਾਬ ਨਹੀਂ ਦਿੱਤਾ। ਤੇ ਇਸ ਲਈ ਇਹ ਮਿਸ਼ਨ ਸੰਦੂਰ ਤੇ ਚਰਚਾ ਦੇ ਲਈ ਗੱਲ ਤੁਰੀ ਤੇ ਲਗਭਗ ਜਿਹੜੀ ਹੁਣ ਗੱਲ ਸਾਹਮਣੇ ਆ ਰਹੀ ਹੈ ਕਿ ਪਿਛਲੇ 3 ਦਿਨਾਂ ਤੋਂ ਸੰਸਦ ਚੱਲ ਨਹੀਂ ਸਕੀ। ਠੀਕ ਹੈ, ਕਿਉਂਕਿ ਅਗਲੇ ਕਹਿੰਦੇ ਬਿਹਾਰ ਤੇ ਵੀ ਚਰਚਾ ਕਰਾਂਗੇ, ਮਿਸ਼ਨ ਸੰਦੂਰ ਤੇ ਵੀ ਕਰਾਂਗੇ, ਇਹਨਾਂ ਸਾਰੇ ਗੱਲ ਕਰਨਾ ਚਾਹੁੰਦੇ ਆ ਤੇ ਸੱਤਾਧਾਰੀ ਧਿਰ ਢਾਲਦੀ ਆ ਰਹੀ ਆ। ਸੋ ਨਤੀਜਾ ਹਰ 2 ਘੰਟੇ ਬਾਅਦ ਜਿੱਦਾਂ ਹੀ ਬੈਠਦੀ ਆ 15 ਮਿੰਟ ਬਾਅਦ ਫਿਰ ਉੱਠ ਜਾਂਦੀ ਆ ਸੰਸਦ, ਚੱਲਦੀ ਨਹੀਂ। ਹੁਣ ਅੱਜ ਹੋ ਸਕਦਾ ਕਿ ਇਹ ਗੱਲ ਸਾਹਮਣੇ ਆ ਜਾਵੇ। ਕੱਲ ਰਾਤ ਮੈਨੂੰ ਦਿੱਲੀ ਤੋਂ ਜਾਣਕਾਰੀ ਮਿਲ ਰਹੀ ਸੀ ਕਿ ਦਿਨ ਤੈਅ ਕਰ ਲਏ ਨੇ, 28-29 ਜੁਲਾਈ ਤੈਅ ਕੀਤੀ ਆ। ਠੀਕ ਹੈ, ਪਿਛਲੇ ਪਹਿਲਾਂ ਇਸ ਗੱਲ ਦੇ ਉੱਤੇ ਮੰਥਨ ਹੋ ਰਿਹਾ ਸੀ, ਇਸ ਲਈ ਆਪਾਂ ਕਹਿ ਸਕਦੇ ਹਾਂ ਕਿ ਹਫ਼ਤਾ ਅੱਗੇ ਚਲੀ ਗਈ। ਵੈਸੇ ਜੇ ਦੇਖੋ ਤਾਂ ਹੁਣ ਤਾਂ 5-6 ਦਿਨ ਰਹਿ ਗਏ ਹੈ ਨਾ। ਉਸ ਹਿਸਾਬ ਨਾਲ 28 ਤੇ 29 ਜੁਲਾਈ ਨੂੰ ਕਹਿੰਦੇ 28 ਤਰੀਕ ਨੂੰ ਹੇਠਲੀ ਸਦਨ ਚ ਤੇ 29 ਨੂੰ ਉੱਪਰਲੇ ਸਦਨ ਚ, ਮਤਲਬ 28 ਜੁਲਾਈ ਨੂੰ ਲੋਕ ਸਭਾ ਚ ਤੇ 29 ਜੁਲਾਈ ਨੂੰ ਰਾਜ ਸਭਾ ਦੇ ਵਿੱਚ। ਠੀਕ ਹੈ, ਇਹਨਾਂ ਦੋਵਾਂ ਵਿੱਚ ਬਹਿਸ ਕਰਨ ਦੇ ਸਹਿਮਤੀ ਹੋ ਗਈ ਆ ਮਿਸ਼ਨ ਸੰਦੂਰ ਦੇ। ਔਰ 16 ਘੰਟੇ ਬਰਾਬਰ, ਪਹਿਲਾਂ ਇੱਕ ਥਾਂ ਘੱਟ ਟਾਈਮ ਤਾਂ ਵੱਧ ਸੀ, ਹੁਣ 16 ਘੰਟੇ ਦੋਵਾਂ ਦੇ ਉੱਤੇ ਚਰਚਾ ਹੋਊਗੀ। ਔਰ ਨਰਿੰਦਰ ਮੋਦੀ ਜੀ ਵਿਦੇਸ਼ ਗਏ ਨੇ, ਉਹਨਾਂ ਦੇ ਪਰਤਨ ਤੇ ਬਾਅਦ ਹੀ ਚਰਚਾ ਸ਼ੁਰੂ ਹੋ ਗਈ। ਇਸ ਲਈ ਵੀ ਇਹ ਦਿਨ ਅੱਗੇ ਕੀਤੇ ਗਏ ਨੇ। ਮਤਲਬ ਕਮਾਲ ਦੇਖੋ ਤੁਸੀਂ। ਵੈਸੇ ਤਾਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਮੋਦੀ ਹੋਰਾਂ ਦੇ ਵਿਦੇਸ਼ ਦੌਰਿਆਂ ਤੇ ਸਵਾਲ ਖੜੇ ਕਰ ਰਹੇ ਨੇ, ਦੇਸ਼ ਵਾਸੀ ਵੀ ਸਮੇਂ-ਸਮੇਂ ਸਵਾਲ ਪੁੱਛਦੇ ਨੇ। ਤਰੀਕਾਕਾਰ ਕਈ ਵਾਰ ਜ਼ਿਆਦਾ ਹਲਕਾ ਹੋ ਜਾਂਦਾ, ਉਹ ਸ਼ੋਭਦਾ ਨਹੀਂ, ਫਿਰ ਵੀ ਪ੍ਰਧਾਨ ਮੰਤਰੀ ਨੇ ਤੁਹਾਡੇ। ਪਰ ਸਵਾਲ ਇਹ ਹੈ ਕਿ ਜੇ ਤੁਹਾਡਾ ਵਿਦੇਸ਼ ਦੌਰਾ ਵੀ ਹੈ ਔਰ ਸੈਸ਼ਨ ਵੀ ਹੈ ਤਾਂ ਇਹ ਟਾਈਮ ਟੇਬਲ ਦੀ ਸੈਟਿੰਗ ਕਿਹਨੇ ਕਰਨੀ ਹੈ ਜਨਾਬ? ਸਹੀ, ਇਹ ਤਰੀਕਾ ਰੱਖਣ ਲੱਗਿਆ ਇਹ ਸਮਝ ਨਹੀਂ ਹੁੰਦੀ ਕਿ ਮੈਂ ਜਾਣਾ ਨਹੀਂ ਜਾਣਾ। ਤੁਹਾਨੂੰ ਚੁਣਿਆ ਮੁਲਕ ਨੇ ਇਸ ਸੈਸ਼ਨ 'ਚ ਬੈਠਣ ਲਈ ਹੈ ਕਿ ਵਿਦੇਸ਼ਾਂ ਦੀ ਉਡਾਰੀਆਂ ਪਰ? ਸਹੀ, ਬਿਲਕੁਲ ਸਹੀ। ਇਹ ਪਹਿਲ ਤੁਹਾਡੇ ਲਈ ਕਿਹੜੀ ਚੀਜ਼ ਹੋਣੀ ਚਾਹੀਦੀ ਹੈ? ਸੋ ਜਾਂ ਆਪਣਾ ਪ੍ਰੋਗਰਾਮ ਉਸ ਤਰੀਕੇ ਨਾਲ ਉਲੀਕੋ, ਕੋਈ ਰੋਕਦਾ ਥੋੜਾ, ਕਿਹੜਾ ਕਿਸੇ ਨੇ ਬਾਂਹ ਫੜ ਕੇ ਜਹਾਜ਼ ਤੋਂ ਥੱਲੇ ਤਾਰ ਲੈਣਾ। ਜੀ ਬਿਲਕੁਲ। ਤੋ ਇਸ ਲਈ ਇਹ ਗੰਭੀਰਤਾ ਤੁਹਾਡੀ ਪ੍ਰਗਟਾਉਂਦੀ ਹੈ ਕਿ ਕਿੰਨੇ ਗੰਭੀਰ ਹੋ ਤੁਸੀਂ। ਤੇ ਹੁਣ ਜੇ 28-29 ਜੁਲਾਈ ਨੂੰ 16 ਘੰਟੇ ਚਰਚਾ ਹੋਊਗੀ ਤਾਂ ਉਹਦੇ ਲਈ ਬੀਜੇਪੀ ਨੇ ਅੰਦਰ ਆਪਣੇ ਰਣਨੀਤੀ ਤੈਅ ਕੀਤੀ ਹੈ ਕਿ ਜਿਹੜਾ ਤਾਂ ਹੈਗਾ ਮਿਸ਼ਨ ਸੰਦੂਰ ਫੌਜੀ ਕਾਰਵਾਈ, ਉਹਦਾ ਜਵਾਬ ਤਾਂ ਦੇਣਗੇ ਜੀ ਰੱਖਿਆ ਮੰਤਰੀ ਰਾਜਨਾਥ ਸਿੰਘ। ਠੀਕ ਹੈ, ਪਹਿਲਗਾਮ ਹਮਲੇ ਵਾਲੀ ਘਟਨਾ ਕਿ ਉਹ ਅੱਤਵਾਦੀ ਕਿੱਥੋਂ ਆਏ, ਕਿਵੇਂ ਗਏ, ਸੁਰੱਖਿਆ ਦਾ ਮਸਲਾ, ਇਹ ਸਾਰਾ ਇਹਨਾਂ ਕਿ ਵੀ ਏਜੰਸੀਆਂ ਕੀ ਕਰਦੀਆਂ ਰਹੀਆਂ, ਜੇ ਮੋਦੀ ਦਾ ਦੌਰਾ ਕੈਂਸਲ ਹੋ ਸਕਦਾ ਸੀ, ਸੈਲਾਨੀ ਕਿਉਂ ਝੋਕ ਤੇ ਭੱਠੀ 'ਚ, ਇਹ ਜਿਹੜੇ ਸਵਾਲ ਆਉਣੇ ਆ ਇਹਦੇ ਸਵਾਲਾਂ ਦੇ ਜਵਾਬ ਦੇ ਲੈਣ ਲਈ ਫਿਰ ਅਮਿਤ ਸ਼ਾਹ ਨੂੰ ਅੱਗੇ ਕੀਤਾ ਜਾਊਗਾ। ਤੇ ਓਵਰਆਲ ਫਿਰ ਟਿੱਪਣੀ ਦੇ ਲਈ ਫਿਰ ਨਰਿੰਦਰ ਮੋਦੀ ਜੀ ਆਪਣਾ ਪੱਖ ਰੱਖਣਗੇ। ਸੋ ਜੀ ਇਹ ਦੇਖਦੇ ਆ ਇਹ ਟਕਰਾਅ ਵੱਧ ਵੀ ਸਕਦਾ ਜਾਂ ਇਸ ਚਰਚਾ ਦੇ ਰਾਹੀਂ ਕੀ ਲੋਕਾਂ ਦੇ ਮਨਾਂ ਦੀ ਤਸੱਲੀ ਕਰਾ ਸਕਦੀ ਹੈ ਸੱਤਾਧਾਰੀ ਤੇ। ਠੀਕ ਹੈ, ਵਿਰੋਧੀਆਂ ਦੀ ਤਸੱਲੀ ਸ਼ਾਇਦ ਨਾ ਵੀ ਹੋਵੇ ਕਿਉਂਕਿ ਉਹਨਾਂ ਤਾਂ ਰਾਜਨੀਤੀ ਵੀ ਕਰਨੀ ਹੈ, ਪਰ ਕੀ ਦੇਸ਼ ਵਾਸੀਆਂ ਦੀ ਤਸੱਲੀ ਕਰਾ ਪਾਉਣਗੇ ਕਿ ਨਹੀਂ, ਇਹਦਾ ਇੰਤਜ਼ਾਰ ਹੋ। ਦੇਖੋ, ਸੱਤਾਧਾਰੀ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਹਰ ਟਾਈਮ ਤੁਸੀਂ ਹਮਲਾਵਰ ਰਹਿਣਾ। ਕਈ ਮਾਮਲਿਆਂ 'ਚ ਤੁਹਾਡੀ ਅਕਾਊਂਟੇਬਿਲਿਟੀ ਬਣਦੀ ਹੈ, ਤੁਹਾਡੀ ਜਵਾਬਦੇਹੀ ਹੁੰਦੀ ਹੈ, ਲੋਕ ਤੁਹਾਡੇ ਵੱਲ ਦੇਖ ਰਹੇ ਹੁੰਦੇ ਆ ਕਿ ਤੁਸੀਂ ਉਸ ਮਾਮਲੇ 'ਚ ਕੀ ਕਹੋਗੇ। ਇਹ ਨਹੀਂ ਹੁੰਦਾ ਕਿ ਨਿਰਾਪੁਰਾ ਵਿਰੋਧੀਆਂ ਤੇ ਹਾਵੀ ਹੋ ਜੋ, ਉੱਚੀ ਬੋਲਦੇ ਹੋ, ਫੈਕਟਲੈਸ ਜਿਹੜੀਆਂ ਗੱਲਾਂ ਕਰਦੇ ਹੋ, ਜਾਂ ਆਈ ਵਾਰੀ ਕਿ ਸਿਆਸੀ ਤੌਰ ਤੇ ਜੀ ਇਹ ਗੱਲਾਂ ਚੀਜ਼ਾਂ ਆਏ ਨੇ ਪੱਲਾ ਝਾੜ ਲਓ ਉਹਨਾਂ ਚੀਜ਼ਾਂ ਤੋਂ। ਕਈ ਥਾਂ ਤੇ ਦੇਸ਼ ਝਾਕਦਾ, ਜਿਵੇਂ ਤੁਸੀਂ ਕਹਿਣਾ ਵੀ ਸਿਆਸੀ ਧਿਰਾਂ ਤਾਂ ਭਾਵੇਂ ਪੋਲਿਟਿਕਸ ਕਰਨ, ਪਰ ਦੇਸ਼ ਦੇ ਲੋਕ ਤੁਹਾਡੇ ਨਹੀਂ ਦੇਖਦੇ ਨੇ ਵੀ ਤੁਸੀਂ ਕਿਵੇਂ ਜਵਾਬ ਦਿੰਦੇ ਹੋ ਇਹਨਾਂ ਮਾਮਲਿਆਂ ਦੇ ਉੱਤੇ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।